ਮਕਾਨਾਂ ਨੂੰ ਢਾਹ ਦਿੱਤੇ ਜਾਣ ਤੋਂ ਬਾਅਦ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਸਮੇਤ ਕਰੀਬ 50 ਪਰਿਵਾਰ ਜਿਹੜੇ ਆ ਉਹ ਸੜਕਾਂ ਦੇ ਕੰਢੇ ਤੇ ਰਾਤਾਂ ਕੱਟਣ ਵਾਸਤੇ ਮਜਬੂਰ ਨੇ। ਜੀ ਖੈਰ ਦੇਖੋ, ਚਲੋ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਆ, ਇਹ ਤੇ ਦਰੁਸਤ ਆ, ਵਧੀਆ ਗੱਲ ਆ, ਪਰ ਇਸ ਮਾਮਲੇ 'ਚ ਹਮੇਸ਼ਾ ਹੀ ਇੱਕ ਤਰ੍ਹਾਂ ਨਾਲ ਤੁਸੀਂ ਕਹੋਗੇ ਕਿ ਸਾਰਾ ਕੁਝ ਇੱਕੋ ਜਿਹਾ ਹੀ ਵਾਪਰਦਾ ਹੈ ਹਮੇਸ਼ਾ ਇਸ ਮਾਮਲੇ 'ਚ। ਜੀ ਤਕਰੀਬਨ ਉਹ ਅਲੱਗ ਗੱਲ ਆ ਕਿ ਕੋਈ ਕਿਤੇ ਹੁੰਦਾ, ਕੋਈ ਕਿਤੇ ਹੁੰਦਾ ਮਾਮਲਾ। ਖੈਰ ਹੁਣ ਤੁਸੀਂ ਦੇਖੋ, ਧਰਾਵੀ ਦੇ ਵਿੱਚ, ਧਰਾਵੀ ਸੁਣਿਆ ਤੁਸੀਂ? ਬੰਬੇ ਦੇ ਵਿੱਚ ਧਰਾਵੀ ਏਰੀਆ ਹੈ, ਜੀ ਜੀ, ਤੋ ਉਹ ਏਸ਼ੀਆ ਦਾ ਸਭ ਤੋਂ ਵੱਡਾ ਸਲਮ ਏਰੀਆ ਹੈ। ਹੁਣ ਉੱਥੇ ਨਾਲ ਹੀ ਬਾਂਦਰਾ ਕੁਰਲਾ ਹੈ। ਜਿਨ੍ਹਾਂ ਨੇ ਬੰਬੇ ਦੇਖਿਆ ਨਾ ਉਹਨਾਂ ਨੂੰ ਪਤਾ ਹੋਏਗਾ, ਬਾਂਦਰਾ ਕੁਰਲਾ ਨਾਲ ਹੀ ਆ। ਬਾਂਦਰਾ ਕੁਰਲਾ ਇਸ ਟਾਈਮ ਇੰਡੀਆ ਦੀ ਸਭ ਤੋਂ ਕਮਰਸ਼ੀਅਲ ਜਗ੍ਹਾ ਮਹਿੰਗੀ ਹੈ, ਨਾਲ ਹੀ ਉਹਦੇ ਮਤਲਬ ਕਿ ਦੂਜੀ ਸਾਈਡ ਆ ਗਿਆ ਇਹ ਜੀ। ਤਾਂ ਗੱਲ ਕੀ ਹੈ ਕਿ ਹੁਣ ਇਹਨਾਂ ਨੇ ਉਹਨੂੰ ਡਿਵੈਲਪ ਕਰਨ ਵਾਸਤੇ ਅੱਜ ਤੋਂ 25-30 ਸਾਲ ਪਹਿਲਾਂ ਪ੍ਰੋਜੈਕਟ ਲਿਆਂਦਾ ਸੀ, ਜਿਹੜਾ ਹੁਣ ਫਿਰ ਇੱਕ ਕਾਰਪੋਰੇਟ ਘਰਾਣੇ ਕੋਲ ਚਲੇ ਗਿਆ। ਉਹਨਾਂ ਨੇ ਮਤਲਬ ਕਿ ਉੱਥੇ ਇੱਕ ਕਹਿ ਲਓ ਕਿ ਆਲੀਸ਼ਾਨ, ਹੁਣ ਤੁਹਾਨੂੰ ਪਤਾ ਹੀ ਹੈ ਕਾਰਪੋਰੇਟ ਵਿੱਚ ਹੋਏਗਾ, ਸਰਕਾਰ ਹੋਏਗੀ, ਤਾਂ ਉਹਨਾਂ ਨੇ ਬਣਾਉਣਾ ਆਲੀਸ਼ਾਨ ਏਰੀਆ। ਪਰ ਜਿਹੜੇ ਉਹ ਝੁੱਗੀ ਝੋਪੜੀ ਵਾਲੇ ਲੋਕ ਸਨ, ਉਹਨਾਂ ਨੂੰ ਇਹਨਾਂ ਨੇ ਕਹਿ ਦਿੱਤਾ ਕਿ ਇੱਕ ਕੱਟ ਆਫ ਡੇਟ ਆ ਕਿ 2000 ਤੱਕ ਜਿਹੜਾ ਬੰਦਾ ਉੱਥੇ ਰਹਿੰਦਾ ਉਹਨੂੰ ਆ ਫਲੈਟ ਬਣਾ ਕੇ ਦੇਵਾਂਗੇ, ਆ ਕਰਾਂਗੇ, ਆ ਕਰਾਂਗੇ, ਆ ਕਰਾਂਗੇ ਜੀ। ਜਿਹੜੇ ਉਸ ਤੋਂ ਬਾਅਦ ਵਾਲੇ ਆ ਕੁਛ ਉਹਨਾਂ ਵਾਸਤੇ ਵੀ ਸੋਚਿਆ, ਮਤਲਬ ਕਿ ਚਲੋ ਠੀਕ ਹੈ, ਆਪਾਂ ਨੂੰ ਵੀ ਪਤਾ ਹਰ ਇੱਕ ਗੱਲ ਤੇ ਆਪਾਂ ਇਹ ਗੱਲ ਕਹਿ ਦਿੰਦੇ ਕਾਰਪੋਰੇਟ 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 ਨੇ ਆਪਣੇ ਕੋਲ ਪੈਸੇ ਵੀ ਤੇ ਖਰਚ ਕਰਨੇ ਆ, ਤਾਂ ਹੀ ਉਹ ਡਿਵੈਲਪ ਹੋਏਗਾ ਨਾ ਏਰੀਆ। ਪਰ ਬਦਲੇ ਦੇ ਵਿੱਚ ਸਰਕਾਰ ਉਹਦੇ ਵਿੱਚ ਹੈ, ਸ਼ਾਮਲ ਹੈ ਜੀ ਜੀ, ਕਿ ਭਾਈ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਅਲੱਗ ਤੋਂ ਰਿਹਾਇਸ਼ ਦੇਵਾਂਗੇ, ਜਿਹੜੇ ਉੱਥੇ ਕਈ ਦਹਾਕਿਆਂ ਤੋਂ ਰਹਿ ਰਹੇ ਨੇ। ਹੁਣ ਮਤਲਬ ਕਿ ਇੱਕ ਸਲਮ ਉਜਾੜਨਾ ਹੈ ਜੀ। ਮੈਂ ਕਿੱਧਰ ਗੱਲ ਲਿਜਾ ਰਿਹਾ, ਕਿਤੇ ਇਹ ਨਾ ਸਮਝੋ ਮੈਂ ਹੋਰਲੇ ਪਾਸੇ ਨਿਕਲ ਗਿਆ ਗੱਡੀ ਨੂੰ ਲੈ ਕੇ। ਜੀ ਜੀ, ਬਈ ਇੱਕ ਸਲਮ ਦਾ ਉਜਾੜਾ ਕਰਨਾ ਹੈ, ਉਸ ਏਰੀਆ ਨੂੰ ਡਿਵੈਲਪ ਕਰਨਾ ਹੈ। ਮਹਿੰਗੀ ਬਹੁਤ ਹੈ ਜਗ੍ਹਾ, ਪਰੰਤੂ ਇਹ ਆ ਕਿ ਜਿਹੜੇ ਲੋਕ ਉੱਥੇ ਦਹਾਕਿਆਂ ਤੋਂ ਬੈਠੇ, ਬੰਬੇ ਦੇ ਵਿੱਚ ਕੋਈ ਉਹਨਾਂ ਨੇ ਬੈਠ ਨਹੀਂ ਕਰਾਈ, ਪਰ ਬਾਵਜੂਦ ਇਸ ਤੇ ਸਰਕਾਰ ਨੇ ਉਹਨਾਂ ਦਾ ਸੋਚਿਆ ਜੀ ਜੀ। ਸਰਕਾਰ ਨੇ ਸੋਚਿਆ ਕਿ ਨਹੀਂ ਯਾਰ, ਇਹ ਬੰਦੇ ਕਿੱਧਰ ਜਾਣਗੇ, ਇਹਨਾਂ ਲਈ ਜਗ੍ਹਾ ਜਿਹੜੀ ਹੈ ਉਹ ਅਲੱਗ ਤੋਂ ਦਿੰਦੇ ਆ, ਨਹੀਂ ਤਾਂ ਉਹ ਪ੍ਰੋਟੈਸਟ ਵਗੈਰਾ ਵੀ ਕਰਨਗੇ ਨਾ ਵੀ ਤੁਸੀਂ ਸਾਨੂੰ ਕੀ ਦੇ ਰਹੇ ਹੋ। ਤਾਂ ਇਹਦੇ ਨਾਲ ਕੀ ਹੈ ਕਿ ਦੋਨੇ ਚੀਜ਼ਾਂ ਦਾ ਹੱਲ ਹੋ ਗਿਆ ਜੀ। ਅੰਕਲ ਜੀ ਲੈ ਗਏ ਆ ਜ਼ਮੀਨ, ਪ੍ਰੋਜੈਕਟ ਲੈ ਗਏ ਜੀ, ਠੀਕ ਹੈ ਜੀ। ਸਰਕਾਰ ਪੈਸਿਆਂ ਤੋਂ ਬਚ ਗਈ, ਨਾਲ ਪ੍ਰੋਟੈਸਟ ਤੋਂ ਬਚ ਗਈ। ਲੋਕਾਂ ਨੂੰ ਵੀ, ਗਰੀਬ ਲੋਕਾਂ ਨੂੰ ਵੀ ਯਾਰ ਝੁੱਗੀ 'ਚ ਸਾਰੀ ਜ਼ਿੰਦਗੀ ਇੱਥੇ ਚਿੱਕੜ 'ਚ ਕੱਟ ਦਿੱਤੀ ਆ, ਤਾਂ ਘੱਟੋ ਘੱਟ 4 ਦਿਨ ਸੌਖੇ ਕੱਟ ਲਾਂਗੇ ਜੀ ਜੀ। ਉਹ ਤਾਂ ਗੱਲ ਹੋ ਗਈ ਨਾ, ਵਿਚਲਾ ਰਸਤਾ ਨਿਕਲ ਆਇਆ। ਹੁਣ ਇੱਥੇ ਕੀ ਆ, ਹੁਣ ਮੈਂ ਇਸੇ ਚੀਜ਼ ਨੂੰ ਇੱਧਰ ਜੋੜ ਦਿੰਦਾ। ਲਤੀਫਪੁਰ ਜਿਹੜਾ ਹੈ ਨਾ, ਮੈਂ ਤੁਹਾਨੂੰ ਉਹਦੀ ਸੰਖੇਪ ਹਿਸਟਰੀ ਦੱਸ ਦਿੰਦਾ ਕਿ ਉਜਾੜੇ ਤੋਂ ਬਾਅਦ ਇੱਕ ਖਾਲੀ ਜਗ੍ਹਾ ਸੀਗੀ, ਇੱਥੇ ਵੀ ਉਜਾੜਾ ਹੀ ਹੋਇਆ ਨਾ ਜਦੋਂ ਵੰਡ ਹੋਈ ਆ ਜੀ ਜੀ। ਅੱਛਾ, ਵੰਡ ਤੋਂ ਬਾਅਦ ਇੱਥੇ ਆ ਕੇ ਲੋਕ ਮਤਲਬ ਕਿ ਛੋਟੀਆਂ ਮੋਟੀਆਂ ਕਾਰੋਬਾਰੀਆਂ ਕਰਨ ਲੱਗ ਪਏ। ਜਿਹੜੇ ਜਲੰਧਰ ਤੋਂ ਵਾਕਫ ਨੇ ਜਾਂ ਜਿਨ੍ਹਾਂ ਨੇ ਪੁਰਾਣੀਆਂ ਗੱਲਾਂ ਸੁਣੀਆਂ ਹੋਣਗੀਆਂ, ਉਹਨਾਂ ਨੂੰ ਪਤਾ ਹੋਏਗਾ ਕਿ ਇਸ ਏਰੀਏ 'ਚ ਸਭ ਤੋਂ ਪਹਿਲਾਂ ਆ ਕੇ ਕੁਝ ਡੇਅਰੀਆਂ ਚੱਲੀਆਂ ਸਨ ਜੀ। ਤਾਂ ਉਸ ਤੋਂ ਬਾਅਦ ਫਿਰ ਰਿਹਾਇਸ਼ ਵੱਧਦੀ 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 ਇੱਥੋਂ ਤੱਕ ਚਲੇ ਗਈ, ਚਲੋ ਬਸਤੀ ਬਣ ਗਈ ਛੋਟੀ ਜਿਹੀ ਜੀ ਜੀ। ਫਿਰ ਇਹ ਵੀ ਸੁਣਿਆ ਕਿ 72 ਦੇ ਵਿੱਚ ਤਾਂ ਰੌਲਾ ਵੀ ਪਿਆ ਕਿ ਇਹ ਪੱਕੀ ਅਲਾਟਮੈਂਟ ਹੋ ਗਈ ਆ ਜੀ ਜੀ। ਪਰ ਚਲੋ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਗੁਰੂ ਤੇਗ ਬਹਾਦਰ ਨਗਰ ਵਸਾਇਆ ਜੀ। ਉਹ ਹੁਣ ਉਹ ਏਰੀਆ ਜਿਹੜਾ ਬੜਾ ਡਿਵੈਲਪ ਹੋ ਗਿਆ। ਉਹੀ ਗੱਲ ਮੈਂ ਹੁਣ ਕਿੱਥੇ ਜੋੜ ਰਿਹਾ, ਉਹੀ ਗੱਲ ਹੈ ਕਿ ਉਹ ਏਰੀਆ ਹੋ ਗਿਆ ਡਿਵੈਲਪ, ਇਹ ਏਰੀਆ ਇੱਕ ਬਸਤੀ ਸੀ ਨਾਲ। ਇਹਨਾਂ ਨੇ ਕੱਢ ਲਏ ਕਾਗਜ਼ ਕਿ ਇਹ ਤੇ ਇੰਪਰੂਵਮੈਂਟ ਟਰਸਟ ਦੀ ਜਾਇਦਾਦ ਹੈ ਜੀ। ਹੁਣ ਸਰਕਾਰ ਦੀ ਹੈ ਨਾ ਇੰਪਰੂਵਮੈਂਟ ਟਰਸਟ, ਉਹ ਚਲੇ ਗਏ ਸੁਪਰੀਮ ਕੋਰਟ ਤੱਕ ਜੀ, ਤੇ ਸੁਪਰੀਮ ਕੋਰਟ 'ਚ ਇਹਨਾਂ ਦੇ ਉਜਾੜੇ ਦੇ ਆਰਡਰ ਲਾਏ। ਕਹਾਣੀ ਇਹ ਹੈ, ਦੋਨਾਂ ਨੂੰ ਜੋੜ ਕੇ ਦੇਖ ਲਓ ਸਿਆਣੇ ਜੇ ਤੁਸੀਂ ਜੀ, ਕਿ ਇੱਕ ਪਾਸੇ ਇੱਕ ਸਰਕਾਰ ਮਤਲਬ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਲਿਆ ਰਹੀ ਹੈ, ਪਰ ਫਿਰ ਵੀ ਕੁਝ ਲੋਕਾਂ ਨੂੰ ਉਹਨਾਂ ਨੇ ਰੱਖਿਆ ਕਿ ਬੈਨੀਫੀਸ਼ੀਅਰੀ ਨੇ ਯਾਰ, ਇਹ ਲਾਭਪਾਤਰੀ ਨੇ, ਇੱਥੇ ਰਹਿ ਰਹੇ ਨੇ। ਇੱਕ ਪਾਸੇ ਜਿਹੜੇ ਦਹਾਕਿਆਂ ਤੋਂ ਰਹਿ ਰਹੇ ਨੇ, ਜਿਹੜੇ ਪਹਿਲਾਂ ਵੀ ਸ਼ਾਇਦ ਬਰਬਾਦੀ ਦਾ ਸ਼ਿਕਾਰ ਹੋਏ ਹੋਣ। ਸਾਡੀ ਸਰਕਾਰ ਨੇ ਸਿਰਫ ਇਹ ਵੇਖਿਆ ਕਿ ਇੱਥੇ ਤਾਂ ਯਾਰ 2700 ਕਰੋੜ ਦੀ ਜਾਇਦਾਦ ਆ, ਇਹਨਾਂ ਨੂੰ ਇੱਥੋਂ ਮਾਰੋ ਤੇ ਚਲੋ
ਇਹ ਫਰਕ ਹੁੰਦਾ। ਹੁਣ ਸੁਪਰੀਮ ਕੋਰਟ ਦੇ ਆਰਡਰ ਹੈ, ਹਾਈ ਕੋਰਟ ਨੇ ਐਗਜ਼ੀਕਿਊਟ ਕਰਨੇ ਆ, ਜੀ ਕਰਵਾਉਣੇ ਨਿਗਰਾਨੀ ਹੇਠ ਤਾਂ ਮਸਲਾ। ਹੁਣ ਸਰਕਾਰ ਰਹਿ ਗਈ ਬਾਹਰ ਦੀ ਬਾਹਰ ਕਿ ਲਓ ਜੀ ਕੋਰਟ ਦੇ ਆਰਡਰ ਸਨ। ਤਾਂ ਇਹ ਹੁੰਦੀ ਹੈ ਰਾਜਨੀਤੀ ਜੀ। ਤਾਂ ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਹਾਲਾਂਕਿ ਇਹਨਾਂ ਦੀ ਸਰਕਾਰ ਚੋਂ ਵੀ ਜੇ ਚੱਕੀਏ ਤੇ ਬਥੇਰਾ ਕੁਛ ਨਿਕਲ ਆਏਗਾ। ਕਾਂਗਰਸ ਰਾਜ ਦੇ ਵਿੱਚ ਵੀ ਬਥੇਰਾ ਕੁਛ ਹੋਇਆ। ਇਹ ਕੋਈ ਦੁੱਧ ਦੇ ਤੋਤੇ ਨਹੀਂ ਹੈਗੇ। ਪਰ ਗੱਲ ਇਹ ਆ ਕਿ ਜੇ ਸਰਕਾਰ ਚਾਹੇ ਤਾਂ ਤੁਸੀਂ ਇੰਨੇ 100 ਕਰੋੜ ਦੀ ਜਾਇਦਾਦ ਚੱਕ ਲਈ, ਔਰ ਮਤਲਬ ਕਿ ਇੱਥੇ ਤਾਂ ਬਣੇ ਬਣਾਏ ਘਰ ਸਨ, ਸੋਹਣੇ ਮਕਾਨ ਸਨ ਲੋਕਾਂ ਦੇ, ਜਿਹੜੇ ਤੁਸੀਂ ਬਿੰਦ ਝੱਟ ਦੇ ਵਿੱਚ ਤੋੜ ਦਿੱਤੇ। ਤਾਂ ਜੇ ਸਰਕਾਰ ਚਾਹੁੰਦੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਪਲਾਟ ਕੱਟ ਕੇ ਕੋਈ ਨਾ ਕੋਈ ਉਹਨਾਂ ਨੂੰ ਰਹਿائشੀ ਟਿਕਾਣੇ ਬਣਾ ਕੇ ਦੇ ਸਕਦੀ ਸੀ। ਤਦ ਵੀ ਇਹਨਾਂ ਕੋਲ ਪੈਸੇ ਬਥੇਰੇ ਬਚ ਜਾਣੇ ਸੀ। ਖੈਰ ਜੋ ਵੀ ਹੈ ਬਹੁਤ ਮਾੜਾ ਹੋਇਆ। ਹੁਣ ਇਹਨਾਂ ਪਰਿਵਾਰਾਂ ਨੂੰ, ਜਿਹੜੇ 50 ਦੇ ਕਰੀਬ ਪਰਿਵਾਰ ਨੇ, ਸਭਨਾਂ ਤੇ ਚਾਹੀਦਾ ਸਰਕਾਰ ਕੋਈ ਹੈਲਪ ਕਰੇ, ਕੁਛ ਨਾ ਕੁਛ ਸੇਵਾ ਕਰੇ, ਕੋਈ ਸੈਟਲਮੈਂਟ ਇਹਨਾਂ ਦੀ ਕਿਸੇ ਤਰੀਕੇ ਨਾਲ ਵੀ ਹੁੰਦੀ ਹੈ ਤੇ ਬਹੁਤ ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ, ਠੰਡ ਬੜੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸੁਖਬੀਰ ਬਾਦਲ ਦੀ। SIT ਅੱਗੇ ਪੇਸ਼ੀ ਹੋਈ ਹੈ ਤੇ ਕਈ ਘੰਟੇ ਪੁੱਛਗਿੱਛ ਹੋਈ ਹੈ। ਮੈਂ ਤੁਹਾਨੂੰ ਕੀ ਕਿਹਾ ਸੀਗਾ, ਇੱਕ ਖਬਰ ਸੁਣਾਈ ਸੀ ਕਿ ਨਾ ਤੁਹਾਨੂੰ, ਜੀ ਜੀ, ਉਸ ਖਬਰ ਨੂੰ ਮਤਲਬ ਕਿ ਪੰਕਤੀ ਪੰਕਤੀ ਨੂੰ ਤੁਹਾਨੂੰ ਸੁਣਾਇਆ ਸੀਗਾ। ਮੈਂ ਕਿਹਾ ਯਾਰ ਮੈਨੂੰ ਇਸ ਖਬਰ ਤੇ ਥੋੜਾ ਡਾਊਟ ਹੋ ਰਿਹਾ ਹੈ ਜੀ, ਕਿਉਂਕਿ ਮੈਂ ਇਸੇ ਅਖਬਾਰ 'ਚ ਕੰਮ ਕੀਤਾ ਲੰਬਾ ਸਮਾਂ। ਤੇ ਗੱਲ ਇਹ ਆ ਕਿ ਅੱਜ ਹੁਣ ਪਤਾ ਲੱਗ ਗਿਆ ਨਾ ਜੀ ਬਿਲਕੁਲ, ਕਿ ਸਾਡੇ ਵਰਗੇ ਜਿਹੜੇ ਕਿਤੇ ਤੁੱਕੇ ਮਾਰ ਲੈਂਦੇ ਉਹ ਸਹੀ ਵੀ ਲੱਗ ਜਾਂਦੇ। ਸਹੀ ਵੀ ਲੱਗ ਤਾਂ ਉਹ ਵੇਖ ਲਓ, ਉਹ ਜਿਹੜੀ ਖਬਰ ਸੀਗੀ ਉਹ ਕਿਸ ਤਰੀਕੇ ਦੇ ਨਾਲ ਛਾਪੀ ਗਈ ਤੇ ਉਸ ਤੋਂ ਬਾਅਦ ਮਤਲਬ ਕਿ ਸਾਫ਼ ਸੀਗਾ ਕਿ ਸਮਨਿੰਗ ਹੋ ਚੁੱਕੀ ਆ ਜੀ। ਸਮਨਿੰਗ ਏਦਾਂ ਨਹੀਂ ਹੁੰਦਾ ਕਿ ਘੰਟਾ ਪਹਿਲਾਂ ਤੁਹਾਨੂੰ ਸਮਨ ਆ ਗਿਆ ਕਿ ਤੁਸੀਂ ਦਫ਼ਤਰ ਆ ਜਾਓ। ਕੋਈ 2-4 ਦਿਨ ਪਹਿਲਾਂ ਸਮਨ ਪਹੁੰਚਦੇ ਹੀ ਹੈ ਨਾ। ਤਾਂ ਉਸ ਤੋਂ ਬਾਅਦ ਜਿਹੜਾ ਮੇਰਾ ਸ਼ੱਕ ਸੀਗਾ ਕਿ ਖਬਰ ਕਿੰਨੀ ਛੁਪਾਈ, ਕਿਉਂਕਿ ਦੇਖੋ ਮਾਮਲਾ ਨਿੱਕਾ ਜਿਹਾ ਹੈ ਜੀ, ਕੋਈ ਵੱਡੀ ਗੱਲ ਨਹੀਂ। ਇੱਥੇ 36 ਖਬਰਾਂ ਛਪਦੀਆਂ ਨੇ ਮੁੱਲ ਦੀਆਂ, ਹਾਂਜੀ ਹਾਂਜੀ ਬਿਲਕੁਲ, ਜਾਂ ਲਿਹਾਜ਼ ਨਾਲ ਛਪਾਈਆਂ ਜਾਂਦੀਆਂ। ਪਰ ਇਹ ਗੱਲ ਬੜੀ ਅਜੀਬੋ-ਗਰੀਬ ਸੀ ਕਿ ਇੱਕ ਨੈਸ਼ਨਲ ਨਿਊਜ਼ਪੇਪਰ ਅਜਿਹਾ ਕਿਉਂ ਕਰ ਰਿਹਾ ਹੈ, ਕਾਹਤੋਂ ਕਰ ਰਿਹਾ, ਆਪਣੀ ਕ੍ਰੈਡੀਬਿਲਿਟੀ ਕਿਉਂ ਦਾਅ ਤੇ ਲਾ ਰਿਹਾ ਜੀ। ਪਤਾ ਨਹੀਂ ਬਈ। ਹੁਣ ਪਿਛਲੀ ਕਹਾਣੀ ਤਾਂ ਫਿਰ ਤੁਹਾਡੇ ਸਾਹਮਣੇ ਆ। ਜਿਹੜੇ ਤੌਖਲੇ ਜਾਂ ਕਹਿ ਲਓ ਕਿ ਜਿਹੜੀਆਂ ਸੰਭਾਵਨਾਵਾਂ ਆਪਾਂ ਜ਼ਾਹਰ ਕੀਤੀਆਂ ਸੀਗੀਆਂ ਕਿ ਕੁਛ ਨਾ ਕੁਛ ਤਾਂ ਬਈ ਹੈ ਇਹਦੇ ਪਿੱਛੇ। ਤਾਂ ਖੈਰ ਅੱਜ ਪੇਸ਼ ਹੋਏ ਨੇ, ਸਵਾਲ ਜਵਾਬ ਹੋਏ। ਸੁਖਬੀਰ ਸਿੰਘ ਬਾਦਲ ਤਕਰੀਬਨ 3-4 ਘੰਟੇ ਪੁੱਛਗਿੱਛ ਦੇ ਵਿੱਚ ਸ਼ਾਮਲ ਰਹੇ। ਪਹਿਲਾਂ ਤੁਹਾਨੂੰ ਯਾਦ ਹੋਏਗਾ ਬਹਿਬਲ ਕਲਾਂ ਮਾਮਲੇ ਦੇ ਵਿੱਚ ਇਹਨਾਂ ਨੂੰ ਸਮਨਿੰਗ ਹੋਈ ਸੀ। ਇਹਨਾਂ ਦਾ ਤਰਕ ਸੀਗਾ ਕਿ ਸਮਨ ਸਾਨੂੰ ਜਿਹੜੇ ਤਾਮੀਲ ਨਹੀਂ ਹੋਏ, ਮਤਲਬ ਕਿ ਅਸੀਂ ਇੱਥੇ ਹੈ ਨਹੀਂ ਸੀਗੇ। ਤਾਂ ਇਸ ਵਾਰੀ ਕੀ ਕੀਤਾ, WhatsApp ਵੀ ਕਰ ਦਿੱਤੇ ਗਏ, ਡਾਕ ਰਾਹੀਂ ਵੀ ਘੱਲ ਦਿੱਤੇ ਗਏ ਤੇ ਚਲੋ ਹੁਣ ਦਿਖਾਓ ਤੇ ਤੁਸੀਂ ਹੈ ਵੀ ਇੱਥੇ। ਤਾਂ ਇਸ ਵਾਰੀ ਕੋਟਕਪੂਰਾ ਵਾਲੇ ਮਾਮਲੇ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਸੀਗਾ। ਹੁਣ ਅੰਦਰ ਕੀ ਸਵਾਲ ਜਵਾਬ ਹੋਏ ਆ ਤਾਂ ਉਹਨਾਂ ਦਾ ਤਾਂ ਆਪਾਂ ਨਹੀਂ ਕੋਈ ਖੁਲਾਸਾ ਕਰ ਸਕਦੇ, ਨਹੀਂ ਕੁਝ ਕਹਿ ਸਕਦੇ ਕਿ ਕੀ ਸਵਾਲ ਜਵਾਬ ਹੋਇਆ। ਪਰ ਪਹੁੰਚੋ ਕਿ ਗੱਲ ਤਾਂ ਉੱਥੇ ਹੀ ਆ ਨਾ, ਗਰਾਰੀ ਤਾਂ ਉੱਥੇ ਹੀ ਅੜਦੀ ਆ ਕਿ ਗੋਲੀ ਕਿਹਨ ਚਲਵਾਈ। ਬਸ ਇੱਕੋ ਹੀ ਜਵਾਬ ਹੈ ਕਿ ਗੋਲੀ ਕਿਹਨ ਚਲਵਾਈ। ਬਸ ਇਹ ਜਵਾਬ ਆ ਜਾਵੇ ਤਾਂ ਬਸ ਗੱਲ ਖਤਮ ਹੈ। ਇੱਕੋ ਜਵਾਬ ਹੈ ਜਿਹੜਾ ਲੋੜੀਂਦਾ ਹੈ, ਜਿਹੜਾ ਚਾਹੀਦਾ ਤੇ ਜਿਹੜਾ ਇਸ ਵੇਲੇ ਕਹਿ ਲਓ ਕਿ ਇਨਵੈਸਟੀਗੇਸ਼ਨ ਦਾ ਅਹਿਮ ਬਿੰਦੂ ਹੈ। ਤਾਂ ਖੈਰ ਇਹਨਾਂ ਨੇ ਕੋਈ ਮੀਡੀਆ ਦੇ ਨਾਲ ਗੱਲਬਾਤ ਤੇ ਨਹੀਂ ਕੀਤੀ। ਤਾਂ ਇਹ ਮਾਮਲਾ ਜਿਹੜਾ ਹੁਣ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਇਸ ਸਰਕਾਰ ਵੱਲੋਂ। ਤੁਹਾਨੂੰ ਪਤਾ ਹੀ ਹੈ ਇਨਸਾਫ ਮੋਰਚੇ ਦਾ ਵੀ ਦਬਾਅ ਹੈ, ਹੋਰ ਸਿੱਖ ਜਥੇਬੰਦੀਆਂ ਦਾ ਵੀ ਦਬਾਅ ਹੈ ਤੇ ਕੁਝ ਪੋਲੀਟੀਕਲੀ ਵੀ ਤੁਹਾਨੂੰ ਪਤਾ ਕਿ 2024 ਗਾਹ ਆਉਣ ਵਾਲਾ ਹੈ। ਉਸ ਮੌਕੇ ਤੇ ਵੀ ਬਹੁਤ ਸਾਰੇ ਸਵਾਲ ਜਿਹੜੇ ਆ ਫਿਰ ਖੜੇ ਹੁੰਦੇ ਨੇ। ਇਲੈਕਸ਼ਨ ਤਾਂ ਆਉਂਦੇ ਹੀ ਰਹਿਣੇ ਆ। ਤਾਂ ਇਸ ਕਰਕੇ ਹੁਣ ਤੇਜ਼ੀ ਤਾਂ ਨਜ਼ਰ ਆ ਰਹੀ ਹੈ, ਪਰ ਤੇਜ਼ੀ ਕਿਸੇ ਨਤੀਜੇ ਤੇ ਪਹੁੰਚੇਗੀ ਉਹਦੇ ਲਈ ਇੰਤਜ਼ਾਰ ਹੀ ਕਰ ਸਕਦੇ, ਹੋਰ ਤਾਂ ਕੁਝ ਨਹੀਂ ਕਰ ਸਕਦੇ ਆਪਾਂ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਮਿੰਟੂ ਜੀ ਗੱਲ ਕਰੀਏ ਜਿਹੜੀ ਪੁਲਿਸ ਭਰਤੀ ਹੋਈ ਸੀ। ਪੁਲਿਸ ਭਰਤੀ ਹੋਈ ਨਹੀਂ, ਅਗਲੇ 4 ਸਾਲਾਂ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਕਿ 8400 ਪੁਲਿਸ ਜਵਾਨਾਂ ਦੀ ਅਸੀਂ ਭਰਤੀ ਕਰਾਂਗੇ, ਹਰੀ ਝੰਡੀ ਦੇ ਦਿੱਤੀ ਗਈ ਹੈ। ਹਾਂਜੀ ਦੇਖੋ ਇਹਨਾਂ ਨੇ ਮਤਲਬ ਕਿ ਸਾਫ਼ ਕਰ ਦਿੱਤਾ। ਪਹਿਲਾਂ ਕੁਝ ਹੋਰ ਵੀ ਐਲਾਨ ਕੀਤੇ ਨੇ। ਅੱਜ ਮੁੱਖ ਮੰਤਰੀ ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਕਿਸੇ ਸਕੂਲ ਨੇ ਬੱਚੇ ਨੂੰ ਪੰਜਾਬੀ ਬੋਲਣ ਤੋਂ ਰੋਕਿਆ, ਜੁਰਮਾਨਾ ਕੀਤਾ, ਨਾਲ ਦੀ ਨਾਲ ਉਹਦੀ ਮਾਨਤਾ ਰੱਦ। ਬਸ ਕੋਈ ਸੁਣਨੀ ਨਹੀਂ ਗੱਲ, ਕੋਈ ਦੂਜੀ ਕਰਨੀ ਨਹੀਂ, ਬਸ ਮਾਨਤਾ ਰੱਦ ਤੇ ਮਾਨਤਾ ਰੱਦ। ਇੱਕ ਤੇ ਇਹ ਕੰਮ ਇਹਨਾਂ ਨੇ ਕੀਤਾ। ਇੱਕ ਮਾਲ ਮਹਿਕਮੇ ਦੇ ਜਿਹੜੇ ਪਟਵਾਰੀ ਹੁੰਦੇ ਨੇ 710 ਅਸਾਮੀਆਂ ਇਹ ਇਹਨਾਂ ਨੇ ਭਰਨ ਦਾ ਐਲਾਨ ਕੀਤਾ। ਇੱਕ NCC ਦੀਆਂ ਕੁਝ ਅਸਾਮੀਆਂ ਸੀਗੀਆਂ ਮੇਰੇ ਖਿਆਲ ਦੇ ਨਾਲ 203 ਦੇ ਕਰੀਬ,
ਉਹ ਵੀ ਭਰੂਗੇ ਇਹ। ਜੀ ਤਾਂ ਬਾਕੀ ਇਹਨਾਂ ਨੇ ਨੌਜਵਾਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਮੀਦ ਬਣਾ ਦਿੱਤੀ ਆ ਕਿ ਲਗਾਤਾਰ 4 ਸਾਲਾਂ ਦੇ ਵਿੱਚ 8400 ਭਰਤੀਆਂ ਆਉਣਗੀਆਂ, ਮਤਲਬ ਕਿ 1 ਸਾਲ ਦੇ ਵਿੱਚ 2100 ਇਸ ਹਿਸਾਬ ਨਾਲ ਆਉਣਗੀਆਂ ਕਿ 300 ਸਬ ਇੰਸਪੈਕਟਰ ਤੇ ਬਾਕੀ ਛੋਟੇ ਰੈਂਕ ਵਾਲੇ ਜਿੱਦਾਂ ਸਿਪਾਹੀ ਵਗੈਰਾ। ਜੀ ਤਾਂ ਇਹ ਭਰਤੀਆਂ ਜਿਹੜੀਆਂ ਲਗਾਤਾਰ 4 ਸਾਲ ਚੱਲਣਗੀਆਂ। ਤਾਂ ਚੰਗੀ ਗੱਲ ਹੈ, ਚਲੋ ਰੁਜ਼ਗਾਰ ਮਿਲੇਗਾ ਲੋਕਾਂ ਨੂੰ। ਵੈਸੇ ਵੀ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਹਰਿਆ ਪੈਨ ਹੈ ਨਾ ਜਿਹੜਾ, ਉਹ ਬਸ ਚੱਲਦਾ ਹੀ ਰਹਿਣਾ, ਉਹਦੇ ਚ ਸ਼ਾਹੀ ਤੇ ਮੁੱਕਣੀ ਨਹੀਂ। ਤੇ ਇੱਕ ਦਿਨ ਐਸਾ ਆਏਗਾ ਕਿ ਗੋਰੇ ਜਿਹੜੇ ਆ ਉਹ ਲਾਈਨ ਚ ਲੱਗੇ ਹੋਣਗੇ ਤੇ ਲੋਕ ਪੁੱਛਣਗੇ ਕਿੱਧਰ ਨੂੰ ਚੱਲ ਪਿਆ, ਤੇ ਉਹ ਕਹਿਣਗੇ ਕਿ ਅਸੀਂ ਚੱਲੇ ਪੰਜਾਬ। ਜੀ ਤਾਂ ਖੈਰ ਹੁਣ ਗੱਲ ਇਹ ਆ ਕਿ ਇਹ ਠੀਕ ਆ, ਆਪਾਂ ਕਹਿ ਸਕਦੇ ਹਾਂ ਕਿ ਕੁਛ ਨਾ ਕੁਛ ਨੌਕਰੀਆਂ ਦੇ ਮਾਮਲੇ 'ਚ ਸਰਕਾਰ ਕਰ ਰਹੀ ਆ, ਪਰ ਜੋ ਕਰ ਰਹੀ ਆ ਕੀ ਉਹ ਕਾਫੀ ਹੈ? ਵੱਡੀ ਗੱਲ ਇਹ ਹੈ ਕਿ 4 ਸਾਲਾਂ 'ਚ 8400 ਦਾ ਅੰਕੜਾ ਹੈ। ਜੀ ਮੈਂ ਕਿਉਂ ਕਹਿ ਰਿਹਾ, ਮੈਂ ਹਮੇਸ਼ਾ ਇਹ ਵੀ ਗੱਲ ਕਹਿੰਦਾ ਨਾ ਕਿ ਕਿਉਂ ਦਾ ਜਵਾਬ ਤੁਹਾਡੇ ਕੋਲ ਹੋਏਗਾ ਨਾ, ਜ਼ਿੰਦਗੀ 'ਚ ਮਾਰ ਨਹੀਂ ਖਾਂਦੇ ਤੁਸੀਂ। ਜੀ ਤਾਂ ਗੱਲ ਇਹ ਆ ਕਿ ਦੇਖੋ ਮਸਲਾ ਕੀ ਹੈ, ਮਸਲਾ ਇਹ ਹੈ ਕਿ ਉਦਾਂ ਤੇ ਆਪਾਂ ਨੂੰ 4 ਸਾਲਾਂ 'ਚ 8400 ਠੀਕ ਲੱਗਦਾ ਹੈ, ਪਰ ਰੌਲਾ ਹੈ ਕਿ ਆਪਣੀ ਪੱਕੀ ਫੌਜ ਦੀ ਭਰਤੀ ਖਤਮ ਹੈ ਇੱਕ ਤਰ੍ਹਾਂ ਨਾਲ। ਜਿਹੜੇ ਸਾਡੇ ਬਹੁਤ ਸਾਰੇ ਮੁੰਡੇ ਜਾਂਦੇ ਸਨ ਫੌਜ ਦੇ ਵਿੱਚ, ਉਹ ਅਗਨੀਵੀਰ, ਪੰਜਾਬ ਦੇ ਵਿੱਚ ਅਗਨੀਵੀਰ ਸਕੀਮ ਇੰਨੀ ਕੋਈ ਬਹੁਤੀ ਜ਼ਿਆਦਾ ਕਹ ਲਓ ਫੇਮਸ ਨਹੀਂ ਹੋਈ ਜਿਵੇਂ ਅਦਰ ਸਟੇਟਾਂ ਦੇ ਵਿੱਚ ਹੋਈ ਹੈ। ਤੁਹਾਨੂੰ ਯਾਦ ਹੋਏਗਾ ਕਿ ਖੁਦ ਮਾਨ ਸਾਹਿਬ ਜਿਨ੍ਹਾਂ ਨੇ ਵਿਰੋਧ ਕੀਤਾ ਸੀਗਾ, ਜਿਨ੍ਹਾਂ ਦੀ ਪਾਰਟੀ ਨੇ, ਤਾਂ ਇਹਨਾਂ ਨੇ ਬਕਾਇਦਾ ਅਪੀਲ ਕੀਤੀ ਸੀ ਜਾਂ ਤਾੜਨਾ ਕੀਤੀ ਸੀ ਫਿਰ ਜਿਹੜੇ ਅਧਿਕਾਰੀ ਆ ਕਿ ਸਹਿਯੋਗ ਦਿਓ, ਕਿਉਂਕਿ ਆਪਣੇ ਪੰਜਾਬ ਚੋਂ ਮੁੰਡੇ ਮਿਲ ਨਹੀਂ ਸੀ ਰਹੇ। ਰੌਲਾ ਹੈ ਨਾ, ਕੱਚੀ ਨੌਕਰੀ ਕਰਨੀ, ਅਗਲਾ ਕਹਿੰਦਾ 8-10 ਹਜ਼ਾਰ ਵਾਲੀ ਨੌਕਰੀ ਜਿੱਥੇ ਮਰਜ਼ੀ ਕਰ ਲੋ, ਜਿੱਥੇ ਮਰਜ਼ੀ ਕਰ ਲੋ, ਤਾਂ ਕੀ ਲੋੜ ਆ? ਸੋ ਇਸ ਕਰਕੇ ਇਹ ਸਮੱਸਿਆ ਸੀਗੀ। ਤਾਂ ਹੁਣ ਜਦੋਂ ਜਿਸ ਸਟੇਟ ਦੇ ਵਿੱਚੋਂ ਬਹੁਤ ਸਾਰੀ ਭਰਤੀ ਜਾਂਦੀ ਸੀਗੀ ਆਰਮੀ 'ਚ, ਤਾਂ ਉਧਰੋਂ ਤਾਂ ਹੁਣ ਬੰਦ ਹੈ, ਉਹ ਅੰਕੜੇ ਗਾਹ ਹੋਣਗੇ। ਮਾਫ ਕਰਨਾ, ਉਹ ਅੰਕੜੇ ਨਹੀਂ ਹੈ ਕਿ ਸਾਡੇ ਕੋਲ, ਕਿਉਂਕਿ ਹਾਲੇ ਅਗਨੀਵੀਰ ਸਕੀਮ ਲਾਂਚ ਹੋਈ ਆ, ਥੋੜੇ ਮਹੀਨੇ ਹੋਏ ਨੇ, ਫਿਰ ਗਾਹ ਪਤਾ ਲੱਗੇਗਾ ਕਿ ਕਿਹੜੀ ਸਟੇਟ ਚੋਂ ਕਿੰਨੇ ਆ। ਨਹੀਂ ਤਾਂ ਆਪਣੀ ਜੇ ਆਰਮੀ ਦੀ ਗੱਲ ਕਰੋਗੇ ਤੁਸੀਂ, ਤਾਂ ਅਸੀਂ ਟੌਪ ਵਾਲੇ ਰਾਜਾਂ 'ਚ ਸੀਗੇ, ਟੌਪ ਵਾਲੇ ਰਾਜਾਂ 'ਚ ਆਰਮੀ 'ਚ ਸਾਡੀ ਇੰਨੀ ਭਰਤੀ ਜਾਂਦੀ ਸੀ। ਤਾਂ ਕੀ ਅਸੀਂ ਉਹਦੇ ਮੁਕਾਬਲੇ, ਹੋਰ ਤਾਂ ਚਲੋ ਕੁਝ ਨਹੀਂ ਕੀਤਾ ਜਾ ਸਕਦਾ, ਸਾਡੇ ਕੋਲ ਉਦਯੋਗ 'ਚ ਬਹੁਤ ਘੱਟ ਮੌਕੇ ਨੇ ਨੌਕਰੀ ਦੇ, ਸੈਮੀ ਜਾਂ ਫੁੱਲ ਸਕਿਲਡ ਕੰਮ ਹੈ ਤਾਂ ਉਹ ਤਾਂ ਗੱਲ ਹੀ ਬਾਤ ਦੀ ਹੈ ਨਾ, ਸਾਡੇ ਕੋਲ ਹੈ ਨਹੀਂ। IIT 'ਚ ਅਸੀਂ ਕਿੰਨੇ ਭੇਜ ਰਹੇ ਹਾਂ, ਕਿੰਨੇ ਉੱਥੋਂ ਕੱਢ ਰਹੇ ਹਾਂ, ਕਿੰਨੇ ਸਾਡੇ ਅਮਰੀਕਾ 'ਚ ਜਾ ਰਹੇ ਪੰਜਾਬੀ ਬੱਚੇ, ਉਹ ਤਾਂ ਸਭ ਨੂੰ ਪਤਾ ਕਹਾਣੀਆਂ ਦਾ। ਮੈਂ ਇੱਧਰ ਰਹਿ ਕੇ ਗੱਲ ਕਰ ਰਿਹਾ ਕਿ ਕੀ ਇਹ ਭਰਪੂਰ ਨਫਰੀ ਹੈ ਜਿਹਨੂੰ ਤੁਸੀਂ ਰਿਕਰੂਟ ਕਰਕੇ ਅੱਗੇ ਫੋਰਸ 'ਚ ਲੈ ਕੇ ਆ ਰਹੇ ਹੋ? ਮੈਂ ਅੰਕੜਿਆਂ ਦੇ ਨਾਲ ਗੱਲ ਕਰਾਂ, ਗਵਰਨਮੈਂਟ ਆਫ ਇੰਡੀਆ, ਮਿਨਿਸਟਰੀ ਆਫ ਹੋਮ ਅਫੇਅਰਸ, ਰਾਜ ਸਭਾ ਦੇ ਵਿੱਚ ਇਹਨਾਂ ਨੇ ਇੱਕ ਕੁਐਸਚਨ ਦੇ ਜਵਾਬ ਦੇ ਵਿੱਚ ਜੋ ਲਿਖਿਆ, ਮਤਲਬ ਕਿ ਜਵਾਬ ਦਿੱਤਾ, ਮੈਂ ਉਹਨੂੰ ਲੈ ਕੇ ਜੇ ਗੱਲ ਕਰਾਂ, ਇਹ ਮਾਮਲਾ ਹੈਗਾ 24 ਮਾਰਚ 2021 ਦਾ, ਇਹ ਸਜਰੀ ਰਿਪੋਰਟ ਆ। ਇਹਦੇ 'ਚ ਜੋ ਹੁਣ ਦੇਖੋ, ਇਹਨੂੰ ਮਤਲਬ ਕਿ ਕੋਈ ਚੈਲੰਜ ਨਹੀਂ ਕਰ ਸਕਦਾ, ਸਰਕਾਰ ਵੀ ਚੈਲੰਜ ਨਹੀਂ ਕਰ ਸਕਦੀ, ਰਾਜ ਸਭਾ ਦੇ ਵਿੱਚ ਆ, ਤੇ ਸਰਕਾਰ ਦਾ ਅੰਕੜਾ ਜਿਹੜਾ ਸਰਕਾਰ ਨੇ ਜਵਾਬ ਦਿੱਤਾ ਉੱਥੇ ਕਿ ਸਾਨੂੰ ਕੁੱਲ ਮਨਜ਼ੂਰਸ਼ੁਦਾ ਪੁਲਿਸ ਵਾਲੇ ਕਿੰਨੇ ਚਾਹੀਦੇ ਆ ਪਰ ਲੱਖ ਤੇ। ਪੰਜਾਬ ਦੇ ਵਿੱਚ, ਮੈਂ ਪੰਜਾਬ ਦੀ ਉਹ ਗੱਲ ਕਰਾਂਗਾ, ਤਾਂ ਸਾਨੂੰ 321 ਚਾਹੀਦੇ ਨੇ ਪੁਲਿਸ ਵਾਲੇ, ਪੁਲਿਸਮੈਨ 321 ਚਾਹੀਦੇ ਨੇ 1 ਲੱਖ ਵਸੋਂ ਦੇ ਵਿੱਚ, ਪਰ ਸਾਡੇ ਕੋਲ ਮੌਜੂਦ ਕਿੰਨੇ ਨੇ ਪੰਜਾਬ 'ਚ? 268। ਠੀਕ ਹੈ, 268, ਮਤਲਬ ਕਿੰਨੇ ਘੱਟ ਆ? 32 ਤੇ 21 53 ਹੋ ਗਏ। ਹਿਸਾਬ ਲਾ ਲਓ, ਹਰੇਕ ਲੱਖ, ਉਹਨੂੰ ਮਲਟੀਪਲਾਈ ਕਰੀ ਚਲੋ ਹਰੇਕ ਲੱਖ ਦੇ ਨਾਲ, ਜਿੰਨੀ ਤੁਹਾਡੀ ਵਸੋਂ ਆ, 3 ਕਰੋੜ ਤੱਕ ਲੈ ਜਾਓ। ਤਾਂ ਕਹਿਣ ਦਾ ਮਤਲਬ ਹੈ ਕਿ ਸਾਨੂੰ ਬਹੁਤ, ਕਿਉਂਕਿ ਦੇਖੋ ਗੱਲ ਇਹ ਆ ਕਿ ਕੁਝ ਪੁਲਿਸ ਕਰਮਚਾਰੀ ਜਿਹੜੇ ਸੇਵਾਵਾਂ ਦੇ ਦੌਰਾਨ ਮਰ ਜਾਂਦੇ ਨੇ, ਮੌਤ ਹੋ ਜਾਂਦੀ ਹੈ ਨਾ, ਕੁਝ ਰਿਟਾਇਰ ਵੀ ਹੁੰਦੇ ਨੇ ਨਾਲ। ਤਾਂ ਗੱਲ, ਤੁਸੀਂ ਤਾਂ ਬੈਲੈਂਸ ਜਿਹਾ ਬਣਾ ਕੇ ਚੱਲ ਰਹੇ ਹੋ, ਜਦ ਕਿ ਜ਼ਰੂਰਤ ਹੈ ਕਿ ਇਸ ਭਰਤੀ ਨੂੰ ਵਧਾਇਆ ਜਾਵੇ, ਤੇ ਜਿਹੜੀਆਂ ਕਹਿ ਲਓ ਕਿ ਅਸਾਮੀਆਂ ਨੇ, ਜਿਨ੍ਹਾਂ ਨੂੰ ਸੈਂਕਸ਼ਨਡ ਆਪਾਂ ਅਸਾਮੀਆਂ ਕਹਿੰਦੇ, ਮਨਜ਼ੂਰਸ਼ੁਦਾ, ਇਹਨਾਂ ਨੂੰ ਵਧਾਉਣ ਦੀ ਲੋੜ ਆ। ਇਹ ਕੁੱਲ ਹੈਗੀਆਂ ਜੇ ਹੁਣ ਪੰਜਾਬ ਦੇ ਵਿੱਚ ਤਕਰੀਬਨ 79,000,
ਮੇਰਾ ਮੰਨਣਾ ਕਿ ਘੱਟੋ ਘੱਟ ਲੱਖ ਤੱਕ ਤੇ ਲੈ ਕੇ ਜਾਓ ਨਾ ਜੀ। ਉਹਦਾ ਕਾਰਨ ਹੈ ਕਿ ਅੱਜ ਪੰਜਾਬ ਦੇ ਸਾਹਮਣੇ ਪੁਲਿਸ ਫੋਰਸ ਦੇ ਵਿੱਚ ਬੜੇ ਚੈਲੰਜ ਨੇ, ਬਿਲਕੁਲ। ਬੜੀ ਜ਼ਰੂਰਤ ਆ। ਲੋਕ ਤੇ ਇੱਥੇ ਹਰੇਕ ਬੰਦੇ ਨੂੰ ਤੇ ਹੁਣ ਗਨਮੈਨ ਚਾਹੀਦੇ ਨੇ। ਸਹੀ ਗੱਲ। ਸੋ ਇਸ ਕਰਕੇ ਇਹ ਠੀਕ ਆ, ਚਲੋ ਜਿੰਨਾ ਵੀ ਕਰ ਰਹੇ ਨੇ, ਪਰ ਮੇਰਾ ਮੰਨਣਾ ਦੂਸਰੇ ਪੱਖ ਤੋਂ ਹੈ ਕਿ ਇੱਕ ਤੇ ਇਹ ਆ ਕਿ ਪੁਲਿਸ ਨੂੰ ਲਾਅ ਐਂਡ ਆਰਡਰ ਵਾਸਤੇ ਜੇ ਤੁਸੀਂ ਸਹੀ ਢੰਗ ਨਾਲ ਤਿਆਰ ਕਰਨਾ ਹੈ ਤਾਂ ਰਿਫਾਰਮਸ ਲਿਆਉਣੇ ਪੈਣਗੇ ਤੁਹਾਨੂੰ। ਰਿਫਾਰਮਸ ਲੈ ਤੋਂ ਬਗੈਰ ਕੱਖ ਨਹੀਂ ਹੋਣਾ। ਇਹ ਠੀਕ ਆ, ਕੁਝ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਮੁਕਾਬਲੇ ਦੀ ਭਾਵਨਾ ਜਿਹੜੀ ਹੈ ਉਹ ਨੌਜਵਾਨਾਂ 'ਚ ਬਣੀ ਰਹੇਗੀ ਕਿ ਮੇਰਾ ਨੰਬਰ ਆ ਜਾਏ, ਮੇਰਾ ਨੰਬਰ ਆ ਜਾਏ। ਪਰ ਹਾਲੇ ਵੀ ਜੇ ਪੁਲਿਸ ਦੇ ਲਿਹਾਜ਼ ਨਾਲ ਵੀ ਵੇਖੀਏ ਤਾਂ ਇਹ ਕੋਈ ਸਾਮੀਆਂ ਇੰਨੀਆਂ ਜ਼ਿਆਦਾ ਨਹੀਂ ਹੈ ਕਿ ਜੇ ਆਪਾਂ ਕਹੀਏ ਕਿ ਇਹਦੇ ਨਾਲ ਬੇਰੁਜ਼ਗਾਰੀ ਤੇ ਬੜੀ ਤਗੜੀ ਸੱਟ ਵੱਜੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਲਖੀਮਪੁਰ ਖੀਰੀ ਕਾਂਡ ਦੇ ਗਵਾਹ ਦੀ, ਗਵਾਹ ਦੇ ਭਰਾ ਦੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ। ਪਤਾ ਲੱਗਿਆ ਕਿ ਹਮਲਾ ਹੋ ਗਿਆ ਉਹਦੇ ਤੇ। ਹਾਂਜੀ, ਦੇਖੋ ਹਮਲਾ ਹੋਇਆ ਵਾ, ਹਮਲੇ ਦੀ ਤਾਂ ਵੀਡੀਓ ਕੋਈ ਨਹੀਂ ਨਿਕਲੀ। ਤਾਂ ਇੱਕ ਵਾਈਟ ਹੈ ਉਹਦੀ, ਜਿਹੜੇ ਉਹਦਾ ਭਰਾ ਜਿਹੜਾ ਚਸ਼ਮਦੀਦ ਹੈ ਲਖੀਮਪੁਰ ਵਾਲਾ, ਉਹਦੇ 'ਚ ਕੀ ਹੈ ਕਿ ਉਹਦੀ ਗਵਾਹੀ ਹੋ ਚੁੱਕੀ ਆ। ਤੇ ਇਹ ਜਿਹਦਾ ਨਾਮ ਲੈ ਰਿਹਾ, ਵਿਕਾਸ ਦਾ ਸ਼ਾਇਦ ਨਾਮ ਲੈ ਰਿਹਾ, ਕਹਿ ਰਿਹਾ ਕਿ ਅਸੀਂ ਕਿਸੇ ਪ੍ਰੋਗਰਾਮ 'ਚ ਇਕੱਠੇ ਹੋਏ ਸੀਗੇ, ਉੱਥੇ ਥੋੜੀ ਬਹੁਤੀ ਚਲੋ ਪਹਿਲਾਂ ਮਾੜੀ ਮੋਟੀ ਜੀ ਗੱਲਬਾਤ ਹੋਈ ਹੈ, ਉਸ ਤੋਂ ਬਾਅਦ ਅਸੀਂ ਬੈਠ ਗਏ ਆ। ਇਹਨੇ ਪਿੱਛੋਂ ਆ ਕੇ ਮੇਰੇ ਭਰਾ ਦੇ ਜਿਹੜਾ ਖੁੱਤੀ ਕੋਈ ਲਾ ਲਓ ਤੁਸੀਂ 10-20 ਫੁੱਟ ਦੂਰ ਬੈਠਾ ਸੀਗਾ, ਉਹਦੇ ਆ ਕੇ ਪਿੱਛੋਂ ਸਿਰ 'ਚ ਮਾਰੀ ਆ। ਅਸੀਂ ਭੱਜ ਕੇ ਮਤਲਬ ਕਿ ਫੜਨ ਲੱਗੇ ਆ ਤੇ ਇਹਨੇ ਦੂਸਰੀ ਤਲਵਾਰ ਵੀ ਸਿਰ 'ਚ ਰੱਖ ਦਿੱਤੀ ਆ ਉਹਦੇ। ਤੇ ਫਿਰ ਮੁੜ ਕੇ ਇਹਨੂੰ ਫੜਿਆ ਗਿਆ ਤੇ ਵਗੈਰਾ ਵਗੈਰਾ ਜੋ ਉੱਥੇ ਹੋਣੀ ਸੀ ਕਾਰਵਾਈ। ਫਿਰ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਦਰੋਗੇ ਕੋਲ ਗਏ, ਉਹ ਤੁਹਾਨੂੰ ਪਤਾ ਨਾ ਫਿਰ ਉਧਰ ਜਿਹੜੇ ਸ਼ਬਦ ਇਸਤੇਮਾਲ ਕਰਦੇ ਆ ਕਿ ਉੱਥੇ ਤਹਿਰੀਰ ਦਿੱਤੀ ਤੇ ਨਹੀਂ ਗੱਲ ਬਣੀ। ਉਹ ਕਹਿੰਦੇ ਵੀ ਹਸਪਤਾਲ ਲੈ ਕੇ ਆਓ, ਕਹਿੰਦੇ ਕਿ ਹੁਣ ਹਸਪਤਾਲ ਵੀ ਲਿਆ ਕੇ ਬੈਠੇ ਆ ਤੇ ਹਾਲੇ ਤੱਕ ਮਾਮਲਾ ਦਰਜ ਨਹੀਂ ਹੋਇਆ। ਪਰ ਦੂਸਰੇ ਪਾਸੇ ਜਿਹੜੇ ਉੱਥੋਂ ਦੇ ਸਥਾਨਕ ਅਫਸਰ ਦੇ ਜਿੰਨੇ ਵੀ ਮੈਂ ਪੱਖ ਦੇਖੇ, ਵਰਜ਼ਨ ਦੇਖੇ ਅਖਬਾਰਾਂ ਫੋਲ ਕੇ, ਉਹਦੇ 'ਚ ਉਹ ਕਹਿ ਰਹੇ ਜੀ ਕਿ ਦੇਖੋ ਗੱਲ ਕੀ ਹੈ ਕਿ ਦੋਨਾਂ ਧਿਰਾਂ ਦੀ ਆਪਸ ਦੇ ਵਿੱਚ ਤਕਰਾਰ ਸੀਗੀ ਪਹਿਲਾਂ, ਤਾਂ ਕਰਕੇ ਲੜਾਈ ਹੋਈ ਆ। ਤਾਂ ਗੱਲ ਇਹ ਆ ਕਿ ਤਕਰਾਰ ਤਾਂ ਕਾਹਦੀ ਹੋਣੀ ਹੈ, ਇਹ ਤੇ ਵੇਖਣ ਵਾਲੀ ਗੱਲ ਆ ਬਈ। ਇਹ ਜਿਹੜਾ ਪ੍ਰਭਜੋਤ ਗਵਾਹ ਹੈ ਕਿ ਉਹਦੀ ਤਕਰਾਰ ਤੇ ਹੋ ਹੀ ਗਈ ਨਾ ਜਦੋਂ ਕਿਸੇ ਮਾਮਲੇ ਦੇ ਵਿੱਚ ਉਹ ਗਵਾਹ ਹੈ। ਤੇ ਜਿਹੜਾ ਇਹ ਬੰਦਾ ਹਮਲਾਵਰ ਆ, ਇਹਦੇ ਬਾਰੇ ਉਹ ਕਹਿੰਦੇ ਆ ਕਿ ਇਹ ਤੇ ਉਹਦਾ ਮੋਨੂ ਦਾ ਖਾਸਮ ਖਾਸ ਬੰਦਾ, ਇਹਦਾ ਮਨੀਮ ਹੈ ਉਹਦਾ। ਤੇ ਤਕਰਾਰ ਤੇ ਹੋਈ ਕਿ ਜਦੋਂ ਮਾਲਕ ਦੇ ਖਿਲਾਫ ਬੰਦੇ ਨੇ ਗਵਾਹੀ ਦਿੱਤੀ ਹੈ। ਤਾਂ ਇਹ ਤੁਸੀਂ ਕਹਿ ਦਿਓ ਕਿ ਆਪਸ ਦੇ ਵਿੱਚ ਇਹਨਾਂ ਦਾ ਕੋਈ ਉਹ ਸੀਗਾ ਰੌਲਾ, ਤੇ ਰੌਲਾ ਤੇ ਚੱਲ ਹੀ ਰਿਹਾ ਨਾ ਜਦੋਂ ਕੋਈ ਚਸ਼ਮਦੀਦ ਗਵਾਹ ਆ। ਇਸ ਕਰਕੇ ਹਾਲੇ ਤੱਕ ਵੈਸੇ ਤੇ ਕਹਿੰਦਾ ਜਿਹੜਾ ਅਫਸਰ ਹੈ SP, ਉਹ ਤਾਂ ਕਹਿੰਦਾ ਜੀ ਰੰਜਿਸ਼ ਦਾ ਨਤੀਜਾ ਹੈ, ਇਸ ਘਟਨਾ ਦਾ ਸਾਲ ਪੁਰਾਣੇ ਤਿਕੋਨੀਆ ਹਿੰਸਾ ਕੇਸ ਦੇ ਨਾਲ ਕੋਈ ਸੰਬੰਧ ਨਹੀਂ ਹੈ। ਚਲੋ ਉਹਦੇ ਕਹਿਣ ਦਾ ਮਤਲਬ ਇਹ ਆ ਕਿ ਬਈ ਇਹ ਸਾਰਾ ਕੁਛ ਹੈ ਜਿਹੜਾ ਉਹ ਇਹਨਾਂ ਦੀ ਆਪਣੀ ਪਰਸਨਲ ਰੰਜਿਸ਼ ਆ, ਉਹਦੀ ਵਜ੍ਹਾ ਕਰਕੇ ਹੋਇਆ। ਪਰ ਸਿਰ ਦੇ ਵਿੱਚ ਤਲਵਾਰ ਤੇ ਵੱਜੀ ਹੈ ਨਾ, ਪਰਚਾ ਦਰਜ ਕਰੋ ਉਹਦੇ ਤੇ। ਤੇ ਦੂਜੀ ਗੱਲ ਹੈ ਕਿ ਜਿਹੜਾ ਚਸ਼ਮਦੀਦ ਹੈ ਉਹ ਕਹਿ ਰਿਹਾ ਕਿ ਇਹ ਉਹਦਾ ਮਨੀਮ ਹੈ, ਉਹਦੇ ਵਾਸਤੇ ਤੇ ਵਸੂਲੀ ਕਰਦਾ। ਤਾਂ ਇਹ ਕਿਵੇਂ ਹੋ ਸਕਦਾ? ਇਸ ਚੀਜ਼ ਨੂੰ ਤੁਸੀਂ ਬਿਲਕੁਲ ਇਹਦੇ ਨਾਲ ਰਲਾਓ ਨਾ। ਤਾਂ ਪੁਲਿਸ ਵੀ ਕਈ ਵਾਰ ਕਮਾਲ ਹੀ ਕਰਦੀ ਹੈ। ਤਾਂ ਖੈਰ ਹੁਣ ਦੇਖੋ ਅੱਗੇ ਕੀ ਕਾਰਵਾਈ ਹੁੰਦੀ ਹੈ। ਪਰ ਇਸ ਮਾਮਲੇ 'ਚ ਆਪਾਂ ਅੱਗੇ ਵੀ ਦੇਖਿਆ, ਅੱਗੇ ਵੀ ਇੱਕ ਇਸੇ ਤਰ੍ਹਾਂ ਦੇ ਹਮਲੇ ਦੀ ਖਬਰ ਆਈ ਸੀ ਉੱਥੋਂ। ਤਾਂ ਜੋ ਵੀ ਹੈ ਸਾਮ ਦਾਮ ਦੰਡ ਵੇਦ ਉਹ ਕਹਿੰਦੇ ਹੁੰਦੇ ਆ ਨਾ, ਕਿ ਉਹ ਸਾਰਾ ਕੁਝ ਕੀਤਾ ਜਾ ਰਿਹਾ ਇਸ ਮੁਕੱਦਮੇ 'ਚ। ਤਾਂ ਹੁਣ ਵੇਖਣਾ ਹੋਏਗਾ ਕਿ ਮੁਕੱਦਮਾ ਕਦੋਂ ਇਹ ਦਰਜ ਕਰਦੇ ਨੇ ਇਸ ਹਮਲੇ ਦਾ, ਤੇ ਕੀ ਵਾਕਈ ਉਹ ਬੰਦਾ ਇਹਦਾ ਮੁਨੀਮ ਹੈ। ਤੇ ਜੇ ਮੁਨੀਮ ਹੈ ਤੇ ਫਿਰ ਤੇ ਰੌਲਾ ਸਾਫ਼ ਹੀ ਹੈ ਨਾ, ਸਪਸ਼ਟ ਹੀ ਹੈ ਕਿ ਉਹ ਮਾਲਕ ਜਿਹੜੇ ਇਹਦੇ ਅੰਦਰ ਬੈਠੇ ਆ, ਤੇ ਬਈ ਇਹ ਫਿਰ ਉਹਨਾਂ ਦਾ ਵਫਾਦਾਰ ਕਿਉਂ ਨਾ ਹੋਏਗਾ। ਮਿੰਟੂ ਜੀ ਗੱਲ ਕਰੀਏ ਸਿੱਖ ਕਤਲੇਆਮ ਦੀ। ਸਿੱਖ ਕਤਲੇਆਮ ਦੇ ਵਿੱਚ ਇਨਸਾਫ ਤਾਂ ਕਿਸ ਤਰੀਕੇ ਦਾ ਮਿਲਿਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਪਰ ਹੁਣ ਇਹਦੇ ਨਾਲ ਸੰਬੰਧਿਤ ਮੁਆਵਜ਼ੇ ਦੇ ਵਿੱਚ ਵੀ ਘਪਲੇ ਦਾ ਦੋਸ਼ ਲੱਗ ਰਿਹਾ ਜੀ। ਹਾਂਜੀ, ਦੇਖੋ ਇਹ ਮਾਮਲਾ ਹਾਈ ਕੋਰਟ ਚਲੇ ਗਿਆ ਵਾ ਤੇ 6 ਮਹੀਨਿਆਂ ਦੇ ਵਿੱਚ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਨੂੰ ਕਿਹਾ ਵਾ ਕਿ ਬਈ ਤੁਸੀਂ ਜਾਂਚ ਪੜਤਾਲ ਮੁਕੰਮਲ ਕਰੋ 6 ਮਹੀਨਿਆਂ ਦੇ ਅੰਦਰ ਅੰਦਰ। ਗੱਲ ਇਹ ਆ ਕਿ ਇਹ ਜਿਹੜਾ ਮੁਆਵਜ਼ਾ ਸੀ ਕੇਂਦਰ ਸਰਕਾਰ ਨੇ 2000 ਕਰੋੜ ਰੁਪਈਆ ਦਿੱਤਾ ਵਾ
ਜੀ ਇਹ ਮੁਆਵਜ਼ਾ ਸੀਗਾ। ਮੁਆਵਜ਼ੇ ਤੋਂ ਭਾਵ ਕੀ ਹੈ ਕਿ ਮੁਆਵਜ਼ਿਆਂ ਦੇ ਨਾਲ ਕਦੇ ਵੀ ਰੂਹ ਦੇ ਜ਼ਖਮ ਨਹੀਂ ਭਰਦੇ ਹੁੰਦੇ, ਪਰ ਕੀ ਹੈ ਕਿ ਜਿਨ੍ਹਾਂ ਦਾ ਉਜਾੜਾ ਹੋਇਆ ਦਿੱਲੀ ਤੋਂ ਜਾਂ ਇੱਧਰ ਪੰਜਾਬ ਦੇ ਵਿੱਚ ਆ ਗਿਆ, ਕਿ ਉਹ ਬਈ ਥੋੜਾ ਜਿਹਾ ਆਪਣੇ ਆਪ ਨੂੰ ਸਟੈਂਡ ਕਰ ਸਕਣ ਜ਼ਿੰਦਗੀ 'ਚ, ਤਾਂ ਜੀ ਮੁਆਵਜ਼ਾ ਦਿੱਤਾ ਗਿਆ। ਤਾਂ ਹੁਣ ਇਹਦੇ ਵਿੱਚ ਇੱਕ ਪਟੀਸ਼ਨ ਪਈ ਹੈ ਕਿ ਅਸਲ ਦੇ ਵਿੱਚ ਕੀ ਹੈ ਕਿ ਇਹ ਬਹੁਤ ਸਾਰੇ ਅਯੋਗ ਬੰਦਿਆਂ ਨੂੰ ਦੇ ਦਿੱਤਾ ਗਿਆ ਮੁਆਵਜ਼ਾ। ਅਯੋਗ ਬੰਦੇ ਲੈ ਗਏ ਤੇ ਜਿਹੜੇ ਮਤਲਬ ਕਿ ਲਾਭਪਾਤਰੀ ਅਸਲੀ ਸੀਗੇ ਉਹ ਰਹਿ ਗਏ। ਇਹੀ ਹੈ ਨਾ ਮਤਲਬ, ਜੇ ਜੀ ਜੀ ਅਯੋਗ ਲੈ ਗਏ ਤੇ ਇਹਦਾ ਮਤਲਬ ਹੈ ਕਿ ਯੋਗ ਬੰਦਿਆਂ ਨੂੰ ਮਿਲਣਾ ਚਾਹੀਦਾ ਸੀਗਾ, ਉਹਨਾਂ ਦਾ ਹਿੱਸਾ ਉਹ ਲੈ ਗਿਆ। ਜੀ ਅੱਗੇ ਇੱਥੇ ਜੇ ਤੁਸੀਂ ਦੇਖੋਗੇ ਫਲੈਟਾਂ ਦਾ ਵੀ ਮਾਮਲਾ ਕੁਝ ਇਸੇ ਤਰ੍ਹਾਂ ਹੀ ਬਹੁਤ ਜ਼ਿਆਦਾ ਵਿਵਾਦਤ ਹੋਇਆ ਸੀਗਾ। ਲੁਧਿਆਣਾ ਦੇ ਵਿੱਚ ਜਿਹੜੇ ਫਲੈਟ ਅਲਾਟ ਕੀਤੇ ਗਏ ਹਾਂਜੀ ਸੀਗੇ, ਹਾਂਜੀ ਹੋਇਆ ਤਾਂ ਸੀ। ਇਹ ਸਾਰੇ ਕੌਣ ਕਰ ਰਹੇ ਨੇ? ਵੱਡੀ ਗੱਲ ਤੇ ਇਹ ਹੈ ਨਾ ਜੀ ਕਿ ਜਿਹੜੇ ਲਾਭਪਾਤਰੀ ਯੋਗ ਨਹੀਂ ਹੈ ਜਾਂ ਜਿਹੜੇ ਪੀੜਤ ਨਕਲੀ ਬਣੇ ਹੋਏ ਨੇ, ਮੈਨੂੰ ਦੱਸੋ ਕਿ ਕੌਣ ਨੇ? ਜੀ ਤੇ ਕੀ ਏਡੀ ਜ਼ਮੀਰ ਮਰ ਗਈ ਆ ਕਿ ਜੇ ਕੋਈ ਪੀੜਤ ਹੀ ਨਹੀਂ ਹੈਗਾ ਕਿਸੇ ਕਤਲੇਆਮ ਦਾ, ਤੇ ਉਹ ਧੱਕੇ ਨਾਲ ਬਣੀ ਜਾਂਦਾ, ਧੱਕੇ ਨਾਲ ਬਣੀ। ਤੇ ਉਹਨੂੰ ਬਣਵਾ ਕੌਣ ਰਿਹਾ? ਉਹਦੇ ਤੇ ਮੋਹਰ ਕੌਣ ਲਾ ਰਿਹਾ? ਜੀ ਕਿਉਂਕਿ ਵੈਰੀਫਿਕੇਸ਼ਨ ਦਾ ਕੰਮ ਤੇ ਸਰਕਾਰਾਂ ਦਾ ਹੁੰਦਾ ਹੈ ਨਾ, ਅਥਾਰਟੀਆਂ ਦਾ ਹੁੰਦਾ ਹੈ। ਆਪਣੇ ਆਪ ਦੇ ਵਿੱਚ ਬੜਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਿਲ ਨੂੰ ਉਦਾਸ ਕਰਨ ਵਾਲਾ ਮੁੱਦਾ ਹੈ ਜੀ ਕਿ ਜੀ ਜਿਹੜੇ ਅਸਲੀ ਪੀੜਤ ਤੇ ਸ਼ਾਇਦ ਉਹ ਤੇ ਕਈ ਰਹਿ ਗਏ ਹੋਣਗੇ, ਕਿਉਂਕਿ ਅਸਲੀ ਰਹਿ ਜਾਂਦੇ ਆ ਹਮੇਸ਼ਾ। ਜੀ ਹੁਣ ਤੁਸੀਂ ਦੇਖੋ ਸਾਡੇ ਇੱਥੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੈ, ਹਾਂਜੀ ਉਹਦੇ ਵਿੱਚ 6,06,000 ਦੇ ਕਰੀਬ ਸਾਡੇ ਜਿਹੜੇ ਕਿਸਾਨ ਹੈ ਉਹ ਅਯੋਗ ਪਾਏ ਗਏ ਨੇ ਕੇਂਦਰ ਦੇ। ਪਰ ਉਹਦੇ ਚ ਕੀ ਹੁੰਦਾ ਹੈ ਕਿ ਹੁਣ ਜਿਹੜੀ ਕਿਸ਼ਤ ਪਾਈ ਇਹਨਾਂ ਨੇ ਜੀ ਉਹਦੇ ਚੋਂ ਤਕਰੀਬਨ ਲਾ ਲਓ ਕਿ ਇਹਨਾਂ ਨੇ ਗਾਇਬ ਹੀ ਕਰ ਦਿੱਤੇ ਆ। ਸਿਰਫ 9% ਨੂੰ ਕਿਸ਼ਤ ਆਈ ਹੈ, ਬਾਕੀ ਸਾਰੇ 90% ਆ ਦਿੱਤੇ। ਚੱਕਤੇ ਆ, ਬਿਲਕੁਲ ਸਹੀ ਹੈ ਜੀ। ਤਾਂ ਗੱਲ ਇਹ ਹੈ ਕਿ ਇਸ ਤਰ੍ਹਾਂ ਹੈ ਕਿ ਜਿਹੜੇ ਫਿਰ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ, ਜਿਹੜੇ ਯੋਗ ਬੰਦੇ, ਉਹਨਾਂ ਦਾ ਹੱਕ ਵੀ ਮਾਰ ਦਿੰਦੇ ਆ। ਤਾਂ ਖੈਰ ਹੁਣ ਵਿਜੀਲੈਂਸ 6 ਮਹੀਨਿਆਂ ਦੇ ਵਿੱਚ ਜਦੋਂ ਜਾਂਚ ਮੁਕੰਮਲ ਕਰੇਗੀ, ਉਦੋਂ ਬਾਅਦ ਹੀ ਪਤਾ ਲੱਗੇਗਾ ਕਿ ਸਾਰਾ ਸਕੈਮ ਜਾਂ ਜਿਹੜਾ ਕਥਿਤ ਘੁਟਾਲਾ ਕਿਹਾ ਜਾ ਰਿਹਾ ਉਹ ਕਿਸ ਤਰ੍ਹਾਂ ਹੋਇਆ, ਗਲਤ ਲੋਕ ਕਿਸ ਤਰ੍ਹਾਂ ਲੈ ਗਏ। ਜੀ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰਕੇ ਕਿੰਨੂ ਵੀ ਸੁਣਦੇ ਆ ਵੀ ਇਸ ਸਾਲ ਰਗੜਿਆ ਗਿਆ, ਕੁਛ ਨਹਿਰੀ ਪਾਣੀ ਦੀ ਕਮੀ ਕਰਕੇ ਕਹਿ ਲਓ, ਕੁਛ ਮੌਸਮੀ ਤਬਦੀਲੀਆਂ ਕਰਕੇ ਕਹਿ ਲਓ, ਪਰ ਫਿਰ ਵੀ ਜੇ ਰਗੜਿਆ ਗਿਆ ਤਾਂ ਕਿਸਾਨਾਂ ਨੂੰ ਤਾਂ ਇਹਦਾ ਜਿਹੜਾ ਉਹ ਆ ਘਾਟਾ ਉਹ ਤਾਂ ਪੈਣਾ ਹੀ ਪੈਣਾ। ਦੇਖੋ ਸਾਡੇ ਇੱਥੇ 59,000 ਹੈਕਟੇਅਰ ਦੇ ਵਿੱਚ ਕਿੰਨੂ ਜਿਹੜਾ ਉਹ ਬੀਜਿਆ ਜਾਂਦਾ ਹੈ ਜੀ। ਹੈਕਟੇਅਰ ਤੇ ਮਤਲਬ ਕਿ 1 ਹੈਕਟੇਅਰ ਚ 2.5 ਕਿੱਲੇ। ਤਾਂ ਜਿਹੜੀ ਇਹਦੀ ਮੰਨ ਲਓ ਕਿ ਝਾੜ ਦੀ ਜੇ ਆਪਾਂ ਦੇਖੀਏ ਕਹਾਣੀ, ਤਾਂ ਉਹ ਇਹ ਆ ਕਿ 12 ਲੱਖ ਮੀਟ੍ਰਿਕ ਟਨ ਹੈ ਜਿਹੜਾ ਉਹ ਹਰੇਕ ਵਰੇ ਹੁੰਦਾ। ਕਿੰਨੂ ਪੰਜਾਬ ਦੇ ਕੁਝ ਕੁ ਇਲਾਕਿਆਂ ਚ ਹੁੰਦਾ ਹੈ ਜੀ, ਸਾਰੇ ਪੰਜਾਬ ਚ ਕਿੰਨੂ ਨਹੀਂ ਹੁੰਦਾ। ਖਾਸ ਤੌਰ ਤੇ ਅਬੋਹਰ ਏਰੀਏ ਦਾ ਕਿੰਨੂ ਬੜਾ ਮਸ਼ਹੂਰ ਆ। ਕੁਛ ਏਰੀਆ ਹੁਸ਼ਿਆਰਪੁਰ ਦਾ ਹੈ, ਮਾੜਾ ਮੋਟਾ ਇੱਧਰ ਮੁਕਤਸਰ ਬਠਿੰਡੇ ਦਾ, ਬਸ ਇਹ ਇੱਕ ਏਰੀਆ ਜਿੰਨੇ ਕੋ ਮੈਨੂੰ ਯਾਦ ਹੈ। ਬਾਕੀ ਕੋਈ ਹੋਰ ਹੋਵੇ ਤਾਂ ਪਤਾ ਨਹੀਂ। ਤਾਂ ਇਹ ਆ ਕਿ ਬਈ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ 12 ਲੱਖ ਮੀਟ੍ਰਿਕ ਟਨ ਦੀ ਮੈਂ ਤੁਹਾਨੂੰ ਦੱਸਿਆ ਕਿ ਇੱਕ ਔਸਤ ਮੰਨੀ ਜਾਂਦੀ ਹੈ ਕਿ ਫਸਲ ਜਿਹੜੀ ਹੈ ਠੀਕ ਹੋ ਜਾਏਗੀ, ਝਾੜ ਠੀਕ ਠਾਕ ਰਹੇਗਾ। ਤਾਂ ਐਤਕੀ ਅਬੋਹਰ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ 50% ਰਹਿ ਗਿਆ। ਤਾਂ ਓਵਰਆਲ ਜਿਹੜਾ ਘੱਟ ਹੈ ਉਹ 25% ਹੈ। ਤਾਂ ਉਹਦੇ ਨਾਲ ਬਿਲਕੁਲ ਦੋ ਚੀਜ਼ਾਂ ਜੁੜਦੀਆਂ ਨੇ। ਇੱਕ ਤੇ ਇਹ ਆ ਕਿ ਜਿਵੇਂ ਹੁਣ ਅਬੋਹਰ ਵਰਗਾ ਏਰੀਆ, ਇੱਥੇ ਹੇਠਲਾ ਪਾਣੀ ਜਿਹੜਾ ਉਹ ਨਹੀਂ ਲਾਇਆ ਜਾਂਦਾ, ਬਾਗਾਂ ਨੂੰ ਨਹੀਂ ਲਾ ਸਕਦੇ ਤੁਸੀਂ। ਜੇ ਨਹਿਰੀ ਪਾਣੀ ਨਾ ਆਇਆ ਤਾਂ ਇਹਦਾ ਮਤਲਬ ਕਿ ਗਿਆ ਕੰਮ। ਦੂਜੀ ਚੀਜ਼ ਕਿ ਇਹਦੇ ਵਿੱਚ ਜਿਹੜਾ ਕਲਾਈਮੇਟ ਚੇਂਜ ਹੈ ਉਹ ਵੀ ਅਸਰ ਪਾ ਰਿਹਾ ਵਾ, ਕਿਉਂਕਿ ਕਿੰਨੂ ਨੂੰ ਇੱਕ ਖਾਸ ਮੌਸਮ ਦੇ ਵਿੱਚ, ਜਿਵੇਂ ਹੁਣ ਆਹ ਦਿਨ ਚੱਲ ਰਿਹਾ, ਬੜੀ ਠੰਡ ਚਾਹੀਦੀ ਆ। ਪਰ ਅੱਜ ਵੀ ਤੁਸੀਂ ਦੇਖੋ 12 ਤਰੀਕ ਤੱਕ ਕਿ ਤੁਸੀਂ ਧੁੱਪੇ 12 ਵਜੇ 12 ਤਰੀਕ ਨੂੰ ਤੁਸੀਂ 12 ਮਿੰਟ ਵੀ ਬੈਠੋਗੇ ਤਾਂ ਧੁੱਪ ਜਿਹੜੀ ਹੈ ਚਮਾਉਣ ਲੱਗ ਜਾਂਦੀ ਆ। ਨਹੀਂ ਤਾਂ ਦਸੰਬਰ ਚ ਜਿਹਾ ਨਹੀਂ ਸੀ ਹੁੰਦਾ, ਧੁੱਪ ਮਿੱਠੀ ਲੱਗਦੀ ਸੀ ਤੇ ਲੋਕ ਧੁੱਪ ਲੱਭਦੇ ਫਿਰਦੇ ਹੁੰਦੇ ਸਨ। ਤਾਂ ਖੈਰ ਇਹ ਫਰਕ ਪੈ ਰਿਹਾ ਵਾ। ਪਰ ਹੁਣ ਦੇਖੋ ਗੱਲ ਇਹ ਆ ਕਿ ਡਾਇਵਰਸਿਫਿਕੇਸ਼ਨ ਨੂੰ ਰੋਨੇ ਆ, ਜਿਹੜਾ ਏਰੀਆ ਇਹ ਫਸਲੀ ਵਿਭਿੰਨਤਾ ਵੱਲ ਆਉਂਦਾ ਤਾਂ ਉਹ ਵੀ ਨਹੀਂ ਬਚ ਪਾ ਰਿਹਾ। ਇੱਕ ਵੱਡਾ ਚੈਲੰਜ ਹੈ। ਚੈਲੰਜ ਕੀ ਹੈ? ਇਹ 2050 ਤੱਕ ਜੇ ਇਹੀ ਕਲਾਈਮੇਟ ਚੇਂਜ, ਹਾਲਾਂਕਿ ਚਲੋ ਥਿਊਰੀਆਂ ਅਲੱਗ-ਅਲੱਗ ਨੇ, ਕੋਈ ਕਹਿੰਦਾ ਕਿ ਇਹ ਹੈ ਹੀ ਨਹੀਂ ਹੈ, ਕੋਈ ਕਹਿੰਦਾ ਜੀ ਇਹ ਸਾਰਾ ਕੁਝ ਨਿਊ ਵਰਲਡ ਆਰਡਰ ਕਰਕੇ ਕੀਤਾ ਜਾ ਰਿਹਾ ਜਾਣਬੁੱਝ ਕੇ, ਜਾਂ ਕੁਝ ਕੈਮੀਕਲ ਖੇਡ ਹੈ, ਪਤਾ ਨਹੀਂ ਕਿਆ ਕਿਆ, ਮਤਲਬ ਕਿ ਕਹਾਣੀਆਂ ਨੇ ਇਹਦੇ ਮਗਰ। ਪਰ ਸਾਨੂੰ ਤਾਂ ਇੱਕ ਚੀਜ਼ ਸਾਫ਼ ਦੀਦੀ ਹੈ ਨਾ ਕਿ ਆ ਕਲਾਈਮੇਟ ਚੇਂਜ ਪਤਾ ਨਹੀਂ ਕੀ ਬਲਾ ਆ, ਪਰ ਇਹਨੇ ਸਾਡੇ ਫਸਲੀ ਚੱਕਰ ਨੂੰ ਬਿਲਕੁਲ ਤੋੜਨਾ ਸ਼ੁਰੂ ਕਰ ਦਿੱਤਾ ਹੈ।
ਕਣਕ ਦਾ ਦਾਣਾ ਸੁੰਗੜਿਆ, ਹੁਣ ਕਿੰਨੂ ਘਟ ਗਿਆ, ਤੇ ਜੇ ਹੌਲੀ ਹੌਲੀ ਚੌਲ ਨੂੰ ਪੈ ਗਿਆ ਤਾਂ ਫਿਰ ਜਾਣਾ ਕਿੱਧਰ ਨੂੰ, ਸੋਚੋ। ਜੀ ਬਿਲਕੁਲ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਵੱਧਦੇ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਖਬਰ ਇਹ ਆ ਰਹੀ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਬੀਤੀ ਰਾਤ ਭਾਰਤ ਚੀਨ ਸਰਹੱਦ ਤੇ ਦੋਵਾਂ ਮੁਲਕਾਂ ਦੇ ਸਲਾਮਤੀ ਦਸਤਿਆਂ ਦੇ ਦਰਮਿਆਨ ਝੜਪਾਂ ਹੋਣ ਦੀਆਂ ਰਿਪੋਰਟਾਂ ਨੇ। ਝੜਪ ਦੇ ਦੌਰਾਨ ਕੁਝ ਭਾਰਤੀ ਫੌਜੀਆਂ ਦੇ ਸੱਟ ਫੇਟ ਲੱਗੀ ਹੈ। ਹਾਲਾਂਕਿ ਇਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪਤਾ ਇਹ ਲੱਗਿਆ ਹੈ ਕਿ ਪਹਾੜੀ ਰਾਜ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਵਿਵਾਦਿਤ ਇਲਾਕਿਆਂ ਦੇ ਵਿੱਚ ਦੋਵਾਂ ਧਿਰਾਂ ਦੀ ਇਹ ਝੜਪ ਹੋਈ ਹੈ। ਇਹ ਬਿਲਕੁਲ ਤਾਜ਼ਾ ਖਬਰ ਹੈ। ਮਤਲਬ ਹਲੇ ਕੁਛ ਹੀ ਟਾਈਮ ਪਹਿਲਾਂ ਹੀ ਕੁਛ ਮੀਡੀਆ ਅਦਾਰਿਆਂ ਨੇ ਇਹਦੀ ਜਿਹੜੀ ਪੁਸ਼ਟੀ ਕੀਤੀ ਹੈ ਤੇ ਇਹ ਜਿਹੜੀ ਝੜਪ ਉਹ ਬੇਸ਼ੱਕ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ, ਪਰ ਕੁਛ ਕੁ ਵੈਬਸਾਈਟਸ ਨਿਊਜ਼ ਵੈਬਸਾਈਟਸ ਜਿਹੜੀਆਂ ਸੀਗੀਆਂ ਉਹ ਸਪਸ਼ਟ ਦੱਸ ਰਹੀਆਂ ਸੀ ਇਹਨਾਂ ਚੀਜ਼ਾਂ ਨੂੰ। ਪਰ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਝੜਪ ਭਾਰਤ ਤੇ ਚੀਨ ਦੀ ਫੌਜ ਦੇ ਵਿਚਾਲੇ ਹੋਈ ਹੈ ਤੇ ਕੁਝ ਭਾਰਤੀ ਫੌਜੀ ਜ਼ਖਮੀ ਵੀ ਹੋਏ ਨੇ। ਗੱਲ ਕਰੀਏ ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਮਾਮਲੇ ਦੀ, ਤਾਂ ਇਸ ਜਬਰ ਜਨਾਹ ਕੇਸ ਦੇ ਵਿੱਚ ਰਿਹਾ ਕੀਤੇ ਗਏ 11 ਦੋਸ਼ੀਆਂ ਦੇ ਖਿਲਾਫ ਪੀੜਤ ਬਿਲਕਿਸ ਬਾਨੋ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਾਇਰ ਰਿਵਿਊ ਪਟੀਸ਼ਨ ਨੂੰ ਜਲਦੀ ਹੀ ਸੂਚੀਬੱਧ ਕਰਨ ਦੇ ਲਈ ਅਦਾਲਤ ਨੇ ਹਾਮੀ ਭਰੀ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਸਰਕਾਰ ਨੇ ਇਸ ਕੇਸ ਦੇ ਨਾਲ ਸੰਬੰਧਿਤ 11 ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਨ ਦੇ ਹੁਕਮ ਦਿੱਤੇ ਸਨ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਨਰਸਿਮਹਾ ਅਤੇ ਜਸਟਿਸ ਦੀਪਾਂਕਰ ਦੱਤਾ ਦੇ ਆਧਾਰਿਤ ਬੈਂਚ ਨੂੰ ਐਡਵੋਕੇਟ ਸ਼ੋਭਾ ਗੁਪਤਾ ਨੇ ਦੱਸਿਆ ਸੀਗਾ ਕਿ ਇਸ ਰਿਵਿਊ ਪਟੀਸ਼ਨ ਨੂੰ ਹਜੇ ਵੀ ਸੂਚੀਬੱਧ ਨਹੀਂ ਕੀਤਾ ਗਿਆ, ਜਦੋਂ ਕਿ ਪਟੀਸ਼ਨ ਨੂੰ ਸੂਚੀਬੱਧ ਕਰਨ ਦੀ ਆਰਜ਼ੀ ਤਰੀਕ 5 ਦਸੰਬਰ ਸੀ। ਕੈਨੇਡਾ ਤੋਂ ਬੜੀ ਮੰਦਭਾਗੀ ਖਬਰ ਆ ਰਹੀ ਹੈ। ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਅਲਬਰਟਾ ਪ੍ਰਾਂਤ ਦੀ ਦੱਸੀ ਗਈ ਹੈ। ਪਤਾ ਲੱਗਿਆ ਕਿ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਵਿੱਚ 51 ਸਟਰੀਟ ਦੇ ਵਿੱਚ ਲੰਘੀ ਰਾਤ ਨੂੰ 8:30 ਵਜੇ ਜਿਹੜੀ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਉਸ ਘਟਨਾ ਵਾਲੀ ਥਾਂ ਤੇ ਪਹੁੰਚੀ ਤਾਂ ਦੇਖਿਆ ਕਿ ਇੱਕ ਨੌਜਵਾਨ ਕਾਰ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਮਿਲਿਆ। ਪੁਲਿਸ ਨੇ ਉਸ ਨੂੰ ਸਾਹ ਦਿਵਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਡਾਕਟਰਾਂ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਇਸ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੁਣ ਜਿਹੜੀ ਮੈਡੀਕਲ ਐਗਜ਼ਾਮੀਨਰ ਸੀਗੇ ਉਹਨਾਂ ਨੇ ਇਹਦਾ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਤੇ ਜਿਹੜੀ ਮ੍ਰਿਤਕ ਦੀ ਪਛਾਣ ਹੈ ਉਹ ਸਨਰਾਜ ਸਿੰਘ ਵਜੋਂ ਕੀਤੀ ਗਈ ਹੈ। ਪਤਾ ਲੱਗਿਆ ਹੈ, ਪੁਲਿਸ ਦਾ ਕਹਿਣਾ ਇਹ ਹੈ ਕਿ ਨੌਜਵਾਨ ਦੀ ਮੌਤ ਗੋਲੀਆਂ ਲੱਗਣ ਕਰਕੇ ਹੋਈ ਹੈ। ਟਰੱਕ ਦੇ ਵਿੱਚੋਂ ਕਣਕ ਦੇ 2 ਗੱਟੇ ਚੋਰੀ ਕਰਨ ਦਾ ਦੋਸ਼ ਲਾਉਂਦਿਆਂ ਟਰੱਕ ਚਾਲਕ ਨੇ ਪਹਿਲਾਂ ਚੋਰ ਨੂੰ ਆਪਣੇ ਟਰੱਕ ਦੇ ਮੂਹਰੇ ਬੰਨ੍ਹ ਕੇ ਸ਼ਹਿਰ ਦੇ ਵਿੱਚ ਘੁਮਾਇਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਘਟਨਾ ਸ੍ਰੀ ਮੁਕਤਸਰ ਸਾਹਿਬ ਦੀ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਹੈ ਤੇ ਉਸ ਤੋਂ ਬਾਅਦ ਪੁਲਿਸ ਨੇ ਮਨੁੱਖੀ ਜਾਨ ਜੋਖਿਮ ਦੇ ਵਿੱਚ ਪਾਉਣ ਦੇ ਦੋਸ਼ ਦੇ ਵਿੱਚ ਟਰੱਕ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ। ਪਤਾ ਲੱਗਿਆ ਕਿ ਟਰੱਕ ਚਾਲਕ ਮਲੋਟ ਤੋਂ ਸਰਕਾਰੀ ਕਣਕ ਲੈ ਕੇ ਮੁਕਤਸਰ ਨੂੰ ਆ ਰਿਹਾ ਸੀ। ਇਸੇ ਦੌਰਾਨ ਕੁਝ ਮੁੰਡੇ ਰਾਹ ਦੇ ਵਿੱਚ ਉਸਦੇ ਟਰੱਕ ਉੱਪਰ ਚੜ੍ਹ ਗਏ ਅਤੇ ਕਣਕ ਦੇ ਗੱਟੇ ਸੜਕ ਉੱਪਰ ਸੁੱਟਣ ਲੱਗ ਪਏ। ਮੋਟਰਸਾਈਕਲ ਸਵਾਰ ਇਹਨਾਂ ਗੱਟਿਆਂ ਨੂੰ ਲੈ ਕੇ ਭੱਜ ਗਏ। ਜਦੋਂ ਟਰੱਕ ਚਾਲਕ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਟਰੱਕ ਰੋਕ ਕੇ ਮੁੰਡਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਮੋਟਰਸਾਈਕਲ ਸਵਾਰ ਤਾਂ ਭੱਜ ਗਏ, ਪਰ ਟਰੱਕ ਤੇ ਚੜੇ ਮੁੰਡਿਆਂ ਦੇ ਵਿੱਚੋਂ ਇੱਕ ਉਸਦੇ ਹੱਥ ਆ ਗਿਆ। ਡਰਾਈਵਰ ਨੇ ਇਸ ਮੁੰਡੇ ਨੂੰ ਟਰੱਕ ਦੇ ਮੂਹਰੇ ਬੰਨ੍ਹ ਕੇ ਸ਼ਹਿਰ ਦੇ ਵਿੱਚ ਘੁਮਾਇਆ ਅਤੇ ਬਾਅਦ ਦੇ ਵਿੱਚ ਬੱਸ ਅੱਡਾ ਚੌਂਕੀ ਪੁਲਿਸ ਨੂੰ ਸੌਂਪ ਦਿੱਤਾ। ਇਸ ਦੌਰਾਨ ਟਰੱਕ ਦੇ ਵਿੱਚੋਂ ਕਣਕ ਚੋਰੀ ਕਰਨ ਦੀ ਵੀਡੀਓ ਵੀ ਵਾਇਰਲ ਹੋ ਗਈ। ਪਤਾ ਲੱਗਿਆ ਕਿ ਪੁਲਿਸ ਨੇ ਕਣਕ ਚੋਰੀ ਦੇ ਨਾਲ ਮਨੁੱਖੀ ਜਾਨ ਨੂੰ ਜੋਖਿਮ ਦੇ ਪਾਉਣ ਦੇ ਲਈ ਵੀ ਟਰੱਕ ਚਾਲਕ ਦੇ ਖਿਲਾਫ ਕੇਸ ਜਿਹੜਾ ਉਹ ਦਰਜ ਕੀਤਾ। ਲੰਘੇ ਦਿਨੀ ਇਹ ਬੜੀ ਚਰਚਾ ਰਹੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਖਾਸ ਕਰਕੇ ਜਿਹੜਾ ਇੰਡੀਅਨ ਮੀਡੀਆ ਉਹਨੇ ਬੜੀ ਚਰਚਾ ਛੇੜੀ ਕਿ ਭਾਰਤੀ ਜਨਤਾ ਪਾਰਟੀ ਨੂੰ ਗੁਜਰਾਤ ਦੇ ਵਿੱਚ ਬਹੁਤ ਵੱਡੀ ਜਿੱਤ ਮਿਲੀ ਤੇ ਗੁਜਰਾਤ ਦੇ ਵਿੱਚ ਕਿਹਾ ਗਿਆ ਕਿ ਉਹਨੂੰ 7ਵੀਂ ਵਾਰ ਜਿਹੜੀ ਆ ਉਹ ਏਡੀ ਵੱਡੀ ਜਿਹੜੀ ਜਿੱਤ ਲਗਾਤਾਰ ਮਿਲੀ ਹੈ। ਸੋ ਪਰ ਦੂਜੇ ਪਾਸੇ ਭਾਜਪਾ ਨੂੰ ਦਿੱਲੀ ਨਗਰ ਨਿਗਮ ਤੇ ਜਿੱਥੇ ਉਹਨਾਂ ਦਾ 15 ਸਾਲਾਂ ਤੋਂ ਕਬਜ਼ਾ ਸੀਗਾ ਉਹਨੂੰ ਖਤਮ ਕਰ ਦਿੱਤਾ ਤੇ ਇਸ ਵੇਲੇ ਇੱਕ ਖਿੰਡਰੀ ਪੁੰਡਰੀ ਕਾਂਗਰਸ ਹੈ, ਉਹਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਨੂੰ ਹਰਾਇਆ। ਭਾਵੇਂ ਦੋਵੇਂ ਚੋਣਾਂ ਭਾਜਪਾ ਨੇ ਆਪਣੀ ਪੂਰੀ ਤਾਕਤ ਲਾ ਕੇ ਲੜੀਆਂ ਸੀ। ਇਸੇ ਤਰ੍ਹਾਂ 2 ਦਿਨਾਂ ਦੇ ਵਿੱਚ ਜਿੱਥੇ ਇੱਕ ਸੂਬੇ ਗੁਜਰਾਤ ਦੇ ਵਿੱਚ ਭਾਜਪਾ ਨੂੰ ਇਤਿਹਾਸਕ ਜਿੱਤ ਹੋਈ ਸੀ, ਉੱਥੇ ਦੋਨਾਂ ਸੂਬਿਆਂ ਦੇ ਵਿੱਚ ਹੀ ਹਿਮਾਚਲ ਤੇ ਦਿੱਲੀ ਦੇ ਵਿੱਚ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਦੇਸ਼ ਦੇ ਸਿਆਸੀ ਦ੍ਰਿਸ਼ ਤੇ ਗੱਲਬਾਤ ਆ ਭਾਜਪਾ ਤੇ ਉਹਦੇ ਦੁਆਰਾ ਸਿੱਧਤ ਸਿਆਸਤ ਹੈ, ਪਰ ਇਹ ਦ੍ਰਿਸ਼ ਨਾ ਤਾਂ ਇੱਕ ਰੰਗਾ ਹੈ ਤੇ ਨਾ ਹੀ ਕਦੇ ਹੋ ਸਕਦਾ ਹੈ। ਦੇਸ਼ ਦੀ ਸਿਆਸਤ ਦੇ ਮੁੱਖ ਰੁਝਾਨ ਨਵ ਉਦਾਰਵਾਦ, ਕਾਰਪੋਰੇਟ ਪੱਖੀ ਆਰਥਿਕ ਨੀਤੀਆਂ, ਧਰਮ ਆਧਾਰਿਤ ਸਿਆਸਤ ਦੇ ਸਹੀ ਦੇ ਵਿੱਚ ਹੋਣ ਦੇ ਵਿੱਚ ਵਿਸ਼ਵਾਸ, ਵੱਡੀ ਪੱਧਰ ਤੇ ਜਾਤੀਵਾਦੀ ਨੀਤੀਆਂ ਅਪਣਾ ਕੇ ਹਰ ਪਾਰਟੀ ਦੁਆਰਾ ਆਪਣੇ ਆਪ ਨੂੰ ਪਛੜੀਆਂ ਤੇ ਅਤੀ ਪਛੜੀਆਂ ਜਾਤੀਆਂ ਦੇ ਹਮਦਰਦ ਸਾਬਤ ਕਰਨ ਦੇ ਯਤਨ, ਲੋਕ ਨਿਭਾਊ ਨੀਤੀਆਂ ਦੀ ਪ੍ਰਭਾਰ, ਸ਼ਖਸੀ ਪੂਜਾ, ਇਹਨਾਂ ਦੇ ਵਿੱਚ ਅੱਜ ਕੱਲ੍ਹ ਦੀ ਸਿਆਸਤ ਫਸ ਕੇ ਰਹਿ ਗਈ ਹੈ ਜਾਂ ਇਹਨਾਂ ਤਰੀਕਿਆਂ ਦੇ ਉੱਤੇ ਸਿਆਸਤ ਕੀਤੀ ਜਾਂਦੀ ਹੈ। ਹੁਣ ਭਾਜਪਾ ਦੇਸ਼ ਦੇ ਬਹੁਗਿਣਤੀ ਫਿਰਕੇ ਦੇ ਅੰਤਰ ਵਿਰੋਧਾਂ ਜਾਂ ਹੋਰ ਇੱਕ ਦੇਸ਼, ਇੱਕ ਸੱਭਿਆਚਾਰ, ਇੱਕ ਭਾਸ਼ਾ ਦੇ ਪ੍ਰਚਾਰ ਦੀ ਮਿੱਠੀ ਚਾਸ਼ਨੀ ਦੇ ਵਿੱਚ ਡੁਬੋ ਕੇ ਲਗਾਤਾਰ ਸੱਤਾ ਦੇ ਵਿੱਚ ਰਹਿਣ ਦੀ ਕੋਸ਼ਿਸ਼ ਹੈ। ਇਹ ਕੋਸ਼ਿਸ਼ ਲੰਮੀ ਦੇਰ ਤੱਕ ਤਾਂ ਕਾਮਯਾਬ ਹੋ ਸਕਦੀ ਹੈ, ਪਰ ਭਾਰਤ ਦੇ ਸਿਆਸੀ ਦ੍ਰਿਸ਼ ਨੂੰ ਇੱਕੋ ਰੰਗ ਦੇ ਵਿੱਚ ਰੰਗ ਨਹੀਂ ਸਕਦੀ। ਅਜਿਹੀ ਸਿਆਸਤ ਘੱਟ ਗਿਣਤੀ ਫਿਰਕਿਆਂ ਦੇ ਲੋਕਾਂ, ਦਲਿਤਾਂ, ਦਮਿਤਾਂ, ਮਿਹਨਤਕਸ਼ਾਂ ਦੇ ਮਨਾਂ ਦੇ ਵਿੱਚ ਬੇਗਾਨਗੀ ਦਾ ਅਹਿਸਾਸ ਪੈਦਾ ਕਰਦੀ ਹੈ। ਅਜਿਹੀ ਸਿਆਸਤ ਭਾਈਚਾਰਕ ਸਾਂਝਾਂ ਨੂੰ ਤੋੜਦੀ ਹੈ, ਨਫ਼ਰਤ ਫੈਲਾਉਂਦੀ ਹੈ, ਹਿੰਸਾ ਫੈਲਾਉਂਦੀ ਹੈ, ਤਣਾਅ ਪੈਦਾ ਕਰਦੀ ਹੈ। ਇਹਦੇ ਤੋਂ ਹੀ ਫਿਰ ਉਪਜਦੀਆਂ ਨੇ ਆਰਥਿਕ ਨਾ ਬਰਾਬਰੀ, ਸਮਾਜਿਕ ਅਨਿਆਂ, ਬੇਰੁਜ਼ਗਾਰੀ, ਭੁੱਖਮਰੀ ਤੇ ਹੋਰ ਕਈ ਚੀਜ਼ਾਂ। ਜਿਸ ਕਰਕੇ ਜਿਹੜੇ ਬੇਗਾਨਗੀ ਜਾਂ ਕਹਿ ਲਓ ਨਿਰਾਸ਼ਤਾ ਦੇ ਆਲਮ ਦੇ ਵਿੱਚ ਜਿਹੜੇ ਲੋਕ ਹੁੰਦੇ ਆ, ਉਹ ਫਿਰ ਸਿਆਸੀ ਮਸੀਹਾਂ ਦੀ ਭਾਲ ਕਰਨ ਲੱਗ ਪੈਂਦੇ ਆ। ਬਹੁਤ ਵਾਰੀ ਫਿਰ ਉਹਨਾਂ ਨੂੰ ਤਾਨਾਸ਼ਾਹ ਰੁਚੀਆਂ ਵਾਲੇ ਸਿਆਸਤਦਾਨ ਹੀ ਮਸੀਹੇ ਲੱਗਦੇ ਆ, ਕਿਉਂਕਿ ਜਮਹੂਰੀ ਬਦਲ ਬਹੁਤ ਕਮਜ਼ੋਰ ਨਜ਼ਰ ਆਉਂਦੇ ਆ। ਸੋ ਇਸੇ ਤਰ੍ਹਾਂ ਹੁਣ ਜੇ ਆਪਾਂ ਗੱਲ ਕਰੀਏ ਜਿਹੜੀ ਮੈਨਪੁਰੀ ਲੋਕ ਸਭਾ ਸੀਟ ਸੀ, ਉੱਥੇ ਹੁਣ ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਾਅਦ ਉਹ ਸੀਟ ਖਾਲੀ ਹੋਈ ਸੀ ਤੇ ਉੱਥੇ ਉਹਦੀ ਨੂੰਹ ਡਿੰਪਲ ਯਾਦਵ, ਅਖਿਲੇਸ਼ ਯਾਦਵ ਦੀ ਪਤਨੀ ਨੇ ਜਿੱਤੀ ਹੈ। ਇਸੇ ਤਰ੍ਹਾਂ ਖਤੌਲੀ ਵਿਧਾਨ ਸਭਾ ਦੀ ਸੀਟ ਤੋਂ ਰਾਸ਼ਟਰੀ ਲੋਕ ਦਲ ਨੇ ਸਮਾਜਵਾਦੀ ਪਾਰਟੀ ਦੀ ਹਮਾਇਤ ਦੇ ਨਾਲ ਭਾਜਪਾ ਨੂੰ ਹਰਾਇਆ। ਸਮਾਜਵਾਦੀ ਪਾਰਟੀ ਦੇ ਦੋ ਵੱਡੇ ਆਗੂ ਆਜ਼ਮ ਖਾਨ ਦਾ ਗੜ੍ਹ ਮੰਨਿਆ ਜਾਂਦਾ ਸੀ ਰਾਮਪੁਰ ਸਦਰ, ਉਹਦੀ ਵਿਧਾਨ ਸਭਾ ਚੋਣ ਦੇ ਵਿੱਚ ਭਾਜਪਾ ਦਾ ਉਮੀਦਵਾਰ ਜਿੱਤ ਗਿਆ। ਰਾਮਪੁਰ ਸਦਰ ਦੇ ਵਿੱਚ ਸਿਰਫ 33% ਲੋਕਾਂ ਨੇ ਵੋਟਾਂ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ, ਮਤਲਬ 67% ਲੋਕਾਂ ਨੇ ਵੋਟਾਂ ਹੀ ਨਹੀਂ ਪਾਈਆਂ। ਇੱਥੋਂ ਇਹ ਪਤਾ ਲੱਗਦਾ ਹੈ ਕਿ ਜਿਹੜੇ ਲੋਕ ਨੇ 33% ਦੀ ਵੋਟਿੰਗ ਹੋਈ ਆ ਉੱਥੇ, ਬੜੀ ਰੌਚਕ ਜੀ ਗੱਲ ਹੈ। ਇੱਥੋਂ ਇਹ ਪਤਾ ਲੱਗਦਾ ਕਿ ਜਿਹੜੇ 67% ਲੋਕ ਆ, ਉਹਨਾਂ ਨੂੰ ਇਸ ਚੋਣ ਪ੍ਰਕਿਰਿਆ ਦੇ ਵਿੱਚ ਜਾਂ ਤਾਂ ਵਿਸ਼ਵਾਸ ਨਹੀਂ ਰਿਹਾ, ਜਾਂ ਭਰੋਸਾ ਨਹੀਂ ਰਿਹਾ, ਜਾਂ ਉਹ ਕਿਸੇ ਹੋਰ ਗੱਲੋਂ ਡਰਦੇ ਨੇ। ਅਸਲ ਦੇ ਵਿੱਚ ਇੱਥੇ ਮੁਸਲਮਾਨ ਭਾਈਚਾਰੇ ਦੀ ਗਿਣਤੀ ਹੈ, ਜਦੋਂ ਕਿ ਦਿਹਾਤੀ ਖੇਤਰ ਦੇ ਵਿੱਚ, ਸ਼ਹਿਰ ਦੇ ਵਿੱਚ ਮੁਸਲਮਾਨ ਭਾਈਚਾਰੇ ਦੀ ਗਿਣਤੀ ਹੈ ਤੇ ਦਿਹਾਤੀ ਖੇਤਰ ਦੇ ਵਿੱਚ ਹਿੰਦੂ ਬਹੁਗਿਣਤੀ ਦੇ ਵਿੱਚ ਹੈ। ਸੋ ਇੱਥੇ ਵੀ ਇਹੀ ਕਾਰਨ ਆ। ਰਾਮਪੁਰ ਦੇ ਜਿਹੜੇ ਮੁਸਲਿਮ ਬਹੁਗਿਣਤੀ ਇਲਾਕੇ ਆ, ਉੱਥੇ ਤਾਂ ਸਭ ਤੋਂ ਵੱਧ ਵੋਟਿੰਗ 2 ਬੂਥਾਂ ਤੇ ਹੋਈ ਆ, 39% ਦੀ, ਜਦੋਂ ਕਿ ਹਿੰਦੂ ਬਹੁਗਿਣਤੀ ਵਾਲੇ ਦਿਹਾਤੀ ਇਲਾਕੇ ਦੇ ਕਈ ਬੂਥਾਂ ਦੇ ਵਿੱਚ 80% ਤੋਂ ਜ਼ਿਆਦਾ ਵੋਟਿੰਗ ਰਹੀ ਹੈ। ਇਹ ਅੰਤਰ ਕਿਉਂ ਹੈ? ਸਮਾਜਵਾਦੀ ਪਾਰਟੀ ਦੋਸ਼ ਲਾ ਰਹੀ ਹੈ ਕਿ ਅਧਿਕਾਰੀਆਂ ਨੇ ਉਹਨਾਂ ਦੇ ਵੋਟਰਾਂ, ਖਾਸ ਕਰਕੇ ਮੁਸਲਮਾਨਾਂ ਨੂੰ ਵੋਟਾਂ ਪਾਉਣ ਤੋਂ ਰੋਕਿਆ। ਸਥਿਤੀ ਇੰਨੀ ਸਰਲ ਨਹੀਂ ਲੱਗਦੀ। ਸਪਸ਼ਟ ਹੈ ਕਿ ਮੁਸਲਮਾਨ ਭਾਈਚਾਰਾ ਸਿਆਸੀ ਪਾਰਟੀਆਂ ਤੋਂ ਡਰਿਆ ਵੀ ਹੋਇਆ ਤੇ ਉਹਨਾਂ ਤੋਂ ਨਿਰਾਸ਼ ਵੀ ਹੈ, ਜਾਂ ਉਹਨੂੰ ਡਰਾਇਆ ਵੀ ਗਿਆ। ਅਜਿਹੀ ਬੇਗਾਨਗੀ ਤੇ ਉਦਾਸੀਨਤਾ ਤੇ ਨਿਰਾਸ਼ਤਾ ਲੋਕਤੰਤਰ ਲਈ ਸ਼ੁਭ ਸੰਕੇਤ ਨਹੀਂ ਹੈ। ਮੈਂ ਸੋਚ ਰਿਹਾ ਸੀ ਜਦੋਂ ਤੁਸੀਂ ਇਹ ਗੱਲ ਸੁਣ ਰਹੇ ਹੋਵੋਗੇ, ਤੁਸੀਂ ਕਹਿ ਰਹੇ ਹੋਵੋਗੇ ਯਾਰ ਇਹ ਅੱਜ ਕੀ ਰਾਮਪੁਰ ਸਦਰ ਵਿਧਾਨ ਸਭਾ ਸੀਟ ਤੁਸੀਂ ਕੀ ਲੈਣਾ ਵਾ? ਉੱਥੇ ਅਸੀਂ ਉੱਧਰ ਜਾ ਕੇ ਯੂਪੀ ਦੀ ਸਿਆਸਤ ਜਾਂ ਬਿਹਾਰ ਦੀ ਸਿਆਸਤ ਜਾਂ ਸਮਾਜਵਾਦੀ ਪਾਰਟੀ ਦੀ ਸਿਆਸਤ ਜਾਂ ਕਹਿ ਲਓ ਰਾਸ਼ਟਰੀ ਲੋਕ ਦਲ ਦੀ ਸਿਆਸਤ, ਉਹ ਬਹੁਤੇ ਲੋਕ ਉਹਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਨਹੀਂ ਲੈਂਦੇ। ਪਰ ਇੱਕ ਫੈਕਟ ਇਹ ਹੈ ਕਿ ਜਿਹੜਾ ਦਿੱਲੀ ਦਾ ਰਾਹ ਵਾ ਉਹ ਯੂਪੀ ਤੋਂ ਹੋ ਕੇ ਜਾਂਦਾ। ਜਿਹੜਾ ਯੂਪੀ ਜਿੱਤਦਾ ਉਹੀ ਦਿੱਲੀ ਨੂੰ ਜਿੱਤਦਾ, ਇਹ ਮੰਨਿਆ ਜਾਂਦਾ। ਪਰ ਅਸਲ ਦੇ ਵਿੱਚ ਤੁਹਾਨੂੰ ਲੈ ਕੇ ਆਉਣਾ ਸੀ ਇਸ ਗੱਲ ਤੇ ਕਿ ਲੋਕ ਹੁਣ ਵੋਟਾਂ ਪਾਉਣ ਵੀ ਨਹੀਂ ਜਾਂਦੇ, ਤੇ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਲਿਜਾਣਾ ਪੈਣਾ ਸੀ ਰਾਮਪੁਰ। ਰਾਮਪੁਰ ਦੇ ਵਿੱਚ ਜਿੱਥੇ ਸਿਰਫ 33% ਵੋਟਾਂ ਨੇ, ਲੋਕਾਂ ਨੇ ਵੋਟ ਪਾਇਆ, 67% ਲੋਕਾਂ ਨੇ ਵੋਟ ਨਹੀਂ ਪਾਏ, ਤੇ ਉੱਥੇ ਜਿੱਥੇ ਮੁਸਲਿਮ ਭਾਈਚਾਰੇ ਦੀ ਗਿਣਤੀ ਹੈ, ਉੱਥੇ ਤਾਂ ਵੋਟਾਂ ਜਿਹੜੀਆਂ ਸਿਰਫ 2 ਬੂਥਾਂ ਤੇ 39% ਹੈ, ਜਦ ਕਿ ਜਿਹੜੇ ਹਿੰਦੂ ਬਹੁਗਿਣਤੀ ਵਾਲੇ ਦਿਹਾਤੀ ਇਲਾਕੇ ਆ, ਉੱਥੇ 80% ਤੋਂ ਵੀ ਜ਼ਿਆਦਾ ਵੋਟਾਂ ਪਈਆਂ ਨੇ। ਸੋ ਇਹ ਅੰਤਰ ਕਿਉਂ ਹੈ? ਇਹ ਜਾਣਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਇਸੇ ਕਰਕੇ ਇੱਕ ਫਿਰਕਾ, ਇੱਕ ਭਾਈਚਾਰਾ ਆਪਣੇ ਆਪ ਨੂੰ ਉਦਾਸ ਜਾਂ ਆਪਣੇ ਆਪ ਨੂੰ ਧੱਕਿਆ, ਹਾਸ਼ੀਆਗ੍ਰਸਤ ਮਹਿਸੂਸ ਕਰਦਾ ਹੈ, ਜਿਹੜੀ ਕਿ ਕਿਸੇ ਵੀ ਡੈਮੋਕ੍ਰੇਸੀ ਮਾਡਲ ਦੇ ਲਈ ਚੰਗੀ ਗੱਲ ਨਹੀਂ ਹੈ। ਅਰਥਚਾਰੇ ਦੀ ਤਾਂ ਸਥਿਤੀ ਇੱਥੋਂ ਵੀ ਫਿਰ ਅੰਦਾਜ਼ਾ ਲਾਇਆ ਜਾ ਹੀ ਸਕਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ,
ਉਹ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦੇ ਰਹੀ ਹੈ। ਇਸ ਤਰ੍ਹਾਂ ਸਰਕਾਰ ਇਹ ਸਵੀਕਾਰ ਕਰ ਰਹੀ ਹੈ ਕਿ ਜਿਹੜੇ 80 ਕਰੋੜ ਲੋਕ ਨੇ ਆਪਣੀ ਆਮਦਨ ਦੇ ਆਸਰੇ ਬਾਜ਼ਾਰ ਦੇ ਵਿੱਚੋਂ ਅਨਾਜ ਖਰੀਦ ਕੇ ਆਪਣਾ ਪੇਟ ਨਹੀਂ ਭਰ ਸਕਦੇ, ਜਦੋਂ ਕਿ ਸਿਖਰਲੇ 10 ਵਪਾਰਕ ਘਰਾਣਿਆਂ ਦਾ ਦੇਸ਼ ਦੀ ਦੌਲਤ ਦੇ ਵਿੱਚ ਹਿੱਸਾ 57% ਹੈ ਤੇ ਹੇਠਲੇ 50% ਲੋਕਾਂ ਦਾ ਸਿਰਫ 13% ਹੋਵੇ ਤਾਂ ਸਰਕਾਰਾਂ ਵਾਸਤੇ ਮੁਫਤ ਰਾਸ਼ਨ ਤੇ ਕਈ ਹੋਰ ਵਸਤਾਂ ਸੇਵਾਵਾਂ ਮੁਫਤ ਦੇਣੀਆਂ ਸਿਆਸੀ ਮਜਬੂਰੀ ਬਣ ਜਾਂਦੀ ਹੈ। ਸੋ ਜਦੋਂ ਅਰਥਚਾਰਿਆਂ ਦੀ ਸਿਆਸਤ ਦੀ ਦਸ਼ਾ ਹੀ ਨਹੀਂ ਰਹਿੰਦੀ ਤਾਂ ਵੱਡੇ ਪੱਧਰ ਤੇ ਰੁਜ਼ਗਾਰ ਕਿਵੇਂ ਪੈਦਾ ਹੋਊਗਾ। ਸਗੋਂ ਇਹ ਦਿਸ਼ਾ ਤੈਅ ਹੁੰਦੀ ਹੈ ਕਿ ਕਿਵੇਂ ਕਾਰਪੋਰੇਟੀ ਮਿੱਤਰ ਪਿਆਰਿਆਂ ਨੂੰ ਉਹਨਾਂ ਦੇ ਮੁਨਾਫੇ ਸੁਰੱਖਿਅਤ ਰੱਖ ਕੇ ਮਿਹਨਤ ਕਸ਼ਾਂ ਨੂੰ ਘੱਟੋ ਘੱਟ ਜਿਹੜਾ ਉਹਨਾਂ ਦੀ ਮਿਹਨਤ ਦਾ ਮੁੱਲ ਆ ਉਹਦੇ ਤੇ ਮਜਬੂਰ ਕੀਤਾ ਜਾਵੇ, ਉਹਨਾਂ ਦੀ ਕਿਰਤ ਦੀ ਲੁੱਟ ਕੀਤੀ ਜਾਵੇ। ਸੋ ਬੇਰੁਜ਼ਗਾਰਾਂ, ਬਹੁਤ ਘੱਟ ਉਜਰਤ ਤੇ ਕੰਮ ਕਰਨ ਵਾਲੇ ਜਿਹੜੇ ਜ਼ਖਮਾਂ ਤੇ ਜਾਂ ਉਹਨਾਂ ਦੇ ਮੁਫਤ ਰਾਸ਼ਨ ਜਾਂ ਹੋਰ ਮੁਫਤ ਸੇਵਾਵਾਂ ਦੀ ਮੱਲਮ ਲਾਈ ਜਾਵੇ। ਤੇ ਇਹ ਇੱਕ ਬਸ ਇਹੀ ਹੈ ਕਿ ਲੋਕ ਮੁਫਤ ਖਾਈ ਜਾਣ ਤੇ ਸਾਡੇ ਲਈ ਜੋ ਅਸੀਂ ਕਹਿੰਦੇ ਹਾਂ ਕਿ ਕਾਰਪੋਰੇਟਸ ਦੇ ਘੱਟ ਹਿਜਰਤਾਂ ਵਾਲੇ, ਘੱਟ ਕਿਰਤ ਲੈਣ ਵਾਲੇ ਕਾਮੇ ਬਣੇ ਰਹਿਣ, ਬਸ ਠੀਕ ਉੱਥੋਂ ਤੱਕ ਹੀ ਰਹਿਣ ਇਹ। ਤੇ ਹੁਣ ਪਰ ਉਹਨਾਂ ਦੇ ਵਿੱਚ ਜਿਹੜਾ ਰੋਹ ਹੈ ਉਹ ਉਦਾਸ ਵੀ ਹੈ, ਉਹਨਾਂ ਦੇ ਵਿੱਚ ਉਪਰਾਮਤਾ ਵੀ ਹੈ, ਧਾਰਮਿਕ ਕੱਟੜਤਾ ਵੀ ਹੈ। ਪਰ ਇਹਨਾਂ ਲੋਕਾਂ ਇਸ ਗੱਲ ਨੇ, ਇਸ ਥਿਊਰੀ ਨੇ, ਇਸ ਮਾਡਲ ਨੇ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਬੇਹਾਲ ਕਰਕੇ ਰੱਖ ਦਿੱਤਾ। ਅੱਜ ਇਹੀ ਗੱਲ ਹੈ ਕਿ ਲੋਕ ਵੋਟਾਂ ਪਾਉਣ ਨਹੀਂ ਜਾਂਦੇ, ਜੇ ਜਾਂਦੇ ਨੇ ਤਾਂ ਉਹਨਾਂ ਨੂੰ ਰੋਕਿਆ ਜਾਂਦਾ, ਜਿਹੜਾ ਕਿ ਬੜਾ ਖਤਰਨਾਕ ਰੁਝਾਨ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਵੋਟ ਪਾਉਣ ਦਾ ਅਧਿਕਾਰ ਲੋਕਾਂ ਨੂੰ ਬਹੁਤ ਮੁਸ਼ੱਕਤਾਂ ਤੋਂ ਬਾਅਦ ਮਿਲਿਆ। ਜਿਹੜੀ ਧਰਤੀ ਤੇ ਅੱਜ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਹੈ, ਇਹ ਧਰਤੀ ਸਦੀਆਂ ਤੋਂ ਇੱਦਾਂ ਨਹੀਂ ਰਹੀ। ਇੱਥੇ ਬਹੁਤ ਸਾਰੇ ਯੁੱਧ, ਜੰਗਾਂ ਲੜੀਆਂ ਗਈਆਂ ਨੇ, ਜਿਹਦੇ ਵਿੱਚ ਗੁਰੂ ਸਾਹਿਬਾਨ ਨੇ ਇਸ ਧਰਤੀ ਨੂੰ ਮੁਕਤ ਕਰਾਉਣ ਦੇ ਲਈ ਆਪਣਾ ਸਰਬੰਸ ਵਾਰਿਆ, ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਕੀਤੀਆਂ। ਉਸ ਤੋਂ ਬਾਅਦ ਵੀ ਆਪਾਂ ਦੇਖਿਆ ਕਿਸ ਤਰੀਕੇ ਦੇ ਨਾਲ ਇਹ ਈਸਟ ਇੰਡੀਆ ਕੰਪਨੀ ਦਾ ਰਾਜ ਆਉਂਦਾ। ਉਸ ਤੋਂ ਬਾਅਦ ਕਿਵੇਂ ਫਿਰ ਉਸ ਤੋਂ ਮੁਕਤੀ ਦੇ ਲਈ 90% ਤੋਂ ਵੱਧ ਪੰਜਾਬੀ ਜਿਹੜੇ ਆ ਉਹ ਕੁਰਬਾਨੀਆਂ ਕਰਦੇ ਆ ਤੇ ਫਿਰ ਜਾ ਕੇ ਵੋਟ ਦਾ ਅਧਿਕਾਰ ਮਿਲਦਾ। ਪਰ ਜੇਕਰ ਵੋਟ ਦਾ ਅਧਿਕਾਰ ਕੋਈ ਵਰਤ ਨਹੀਂ ਰਿਹਾ ਤੇ ਇਸ ਤੋਂ ਵੀ ਖਤਰਨਾਕ ਕਿ ਉਹਨੂੰ ਡਰਾਇਆ ਜਾ ਰਿਹਾ, ਤਾਂ ਇਹ ਬਹੁਤ ਮੰਦਭਾਗੀ ਗੱਲ ਆ ਤੇ ਇਹਦੇ ਸਿੱਟੇ ਬੜੇ ਗੰਭੀਰ ਨਿਕਲਣਗੇ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਹੋ ਗਿਆ ਸਮਾਪਤੀ ਦਾ। ਤੁਹਾਡੇ ਤੋਂ ਇੱਥੇ ਹੀ ਇਜਾਜ਼ਤ ਲੈਣੀ ਪਊਗੀ। ਅਗਲੀ ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਵਿਸ਼ਵ ਭਰ ਦੇ ਨਾਲ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਜਾਣਕਾਰੀਆਂ ਸੁਣਨ ਦੇ ਲਈ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।